ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ ਟੈਕਨੋਲੋਜੀ ਦੇ ਸੰਬੰਧ ਦੇ ਵਿੱਚ। ਹਰਵਿੰਦਰ ਸਿੰਘ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਾਡੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਇਹ ਗੱਲਬਾਤ ਹਮੇਸ਼ਾ ਅਸੀਂ ਕਰਦੇ ਹਾਂ ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਵੀ ਕੀ ਜਿਹੜੀ ਆ ਉਹ ਦੁਨੀਆ ਦੇ ਵਿੱਚ ਤਕਨੀਕ ਦੀ ਦੁਨੀਆ, ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ। ਅੱਜ ਦਾ ਇਹ ਜਿਹੜਾ ਟੌਪਿਕ ਆ ਬੜਾ ਇੰਪੋਰਟੈਂਟ ਆ ਤੇ ਵਿਵਾਦਿਤ ਵੀ ਆ। ਇਹ ਮਾਸ ਸਰਵੇਲੈਂਸ, ਇਹ ਕੀ ਹੁੰਦੀ ਆ? ਸਨੋਡਨ ਦਾ ਯਾਦ ਹੋਣਾ ਆਪਾਂ ਨੂੰ ਸਾਰਿਆਂ ਨੂੰ। NSA ਦੇ ਵਿੱਚੋਂ ਉਹ ਨਿਕਲਿਆ ਸੀ ਬੰਦਾ, ਇੱਕ ਕੰਟਰੈਕਟਰ ਸੀ ਜੋ ਕਿ ਇਸ ਟਾਈਮ ਰੂਸ ਦੇ ਵਿੱਚ ਰਹਿ ਰਿਹਾ ਆ। ਕਿਸ ਤਰੀਕੇ ਦੇ ਨਾਲ ਪਬਲਿਕ ਦੇ ਉੱਤੇ ਅਮਰੀਕਾ ਮਾਸ ਸਰਵੇਲੈਂਸ ਕਰਦੀ ਸੀ, ਉਹ ਇੱਕ ਪਬਲਿਕ ਖੇਤਰ ਦੀ ਜਿਹੜੀ ਉਹ ਗੱਲ ਆ। ਅੱਜ ਆਪਾਂ ਮਾਸ ਸਰਵੇਲੈਂਸ ਜਿਹੜੀ ਆ ਟੈਕਨੋਲੋਜੀ ਦੇ ਖੇਤਰ ਨੂੰ ਲੈ ਕੇ ਜਿਹੜੀ ਆ ਉਹ ਆਪਾਂ ਗੱਲਬਾਤ ਕਰਾਂਗੇ। ਸੋ ਹਰਵਿੰਦਰ, ਸਭ ਤੋਂ ਪਹਿਲਾਂ ਜੇ ਆਪਾਂ ਮਾਸ ਸਰਵੇਲੈਂਸ ਦੀ ਡੈਫੀਨੇਸ਼ਨ ਜਾਣਨ ਦੀ ਕੋਸ਼ਿਸ਼ ਕਰੀਏ, ਕੀ ਇਸ ਦੇ ਅੰਡਰ ਆਉਂਦਾ ਆ? ਨਾਮ ਤੋਂ ਕਾਫੀ ਹੱਦ ਤੱਕ ਕਲੀਅਰ ਹੁੰਦਾ ਆ, ਪਰ ਕੀ ਹੈ ਇਹਦੇ ਵਿੱਚ, ਜੇ ਤੁਸੀਂ ਆਪਾਂ ਨੂੰ ਸ਼ੇਅਰ ਕਰੋ। ਜੀ, ਮਾਸ ਸਰਵੇਲੈਂਸ ਦੀ ਰਾਜਕਨ ਬਾਈ ਡੈਫੀਨੇਸ਼ਨ ਦੇਖੀਏ ਤੇ ਇੱਕ ਇਹਨੂੰ ਕਹਿ ਸਕਦੇ ਕਿ ਟੈਕਨੋਲੋਜੀ ਨੂੰ ਵਰਤ ਕੇ ਜਿਹੜੇ ਆਮ ਲੋਕੀਆਂ ਮੈਥ ਤਾਂ ਤੁਹਾਨੂੰ ਪਤਾ ਵੀ ਭਾਰੀ ਵੱਡੀ ਗਿਣਤੀ ਦੇ ਵਿੱਚ ਹੈ ਨਾ, ਉਹ ਕੋਈ ਨੇਸ਼ਨ ਸਟੇਟ ਦੇ ਵੀ ਹੋ ਸਕਦੇ ਆ, ਕਿਸੇ ਜਗ੍ਹਾ ਦੇ ਕਿਸੇ ਸਿਟੀ ਦੇ ਵੀ ਹੋ ਸਕਦੇ ਆ, ਹੈ ਨਾ। ਮਾਸ ਸਰਵੇਲੈਂਸ ਉਸ ਹਿਸਾਬ ਦੇ ਨਾਲ ਇੱਕ ਬੜੀ ਲਾਈਟ ਜੀ ਉਹਨੂੰ ਡੈਫੀਨੇਸ਼ਨ ਆ, ਪਰ ਮੋਟੇ ਤੌਰ ਦੇ ਉੱਤੇ ਡੇਟਾ ਕਲੈਕਟ ਕਰਦੇ ਆ ਲੋਕਾਂ ਦਾ ਵੱਡੇ ਲੈਵਲ ਦੇ ਉੱਤੇ, ਹੈ ਨਾ ਜੀ। ਜਨਰਲੀ ਕਿਉਂਕਿ ਤੁਸੀਂ ਪਹਿਲਾਂ ਦੱਸਿਆ ਕਿ ਵਿਵਾਦਿਤ ਕਿਉਂ ਆ, ਉਹਦਾ ਇਹ ਆ ਵੀ ਜ਼ਰੂਰੀ ਨਹੀਂ ਲੋਕਾਂ ਦੇ ਵਿੱਚ ਸਹਿਮਤੀ ਹੋਵੇ ਜਾਂ ਨਾ ਹੋਵੇ, ਸੋ ਉਹਦੇ ਕਰਕੇ ਵਿਵਾਦਿਤ ਬਣ ਜਾਂਦਾ। ਹੁਣ ਜਿਹੜਾ ਡੇਟਾ ਵਾ ਉਹ ਕਿਸੇ ਤਰੀਕੇ ਦੇ ਨਾਲ ਵੀ ਹੋ ਸਕਦਾ, ਕਿਉਂਕਿ ਅਸੀਂ ਤੁਰਦੇ ਫਿਰਦੇ ਕੋਈ ਕੰਮ ਕਰਦੇ ਹਾਂ, ਕੋਈ ਐਕਸ਼ਨ ਕਰਦੇ ਹਾਂ, ਉਹ ਡੇਟਾ ਪੁਆਇੰਟ ਹੀ ਹੁੰਦਾ। ਕੋਈ ਬਾਹਰ ਜਾ ਰਹੀ ਹੈ, ਕਿਸੇ ਸਿਟੀ ਦੇ ਅੰਦਰ ਆ ਰਹੀ, ਬਾਹਰ ਜਾ ਰਹੀ। ਅੱਜ ਕੱਲ੍ਹ ਸਿਟੀਜ਼ ਆਲਮੋਸਟ ਸਾਰਿਆਂ ਦੇ ਵਿੱਚ ਨਾ ਕੈਮਰੇ ਲੱਗੇ ਹੁੰਦੇ ਆ, ਐਂਟਰੀ ਐਗਜ਼ਿਟ ਤੋਂ, ਜਦੋਂ ਤੁਹਾਡੇ ਲਾਇਸੈਂਸ ਪਲੇਟਾਂ ਰੀਡ ਹੁੰਦੀਆਂ, ਜਾਂ ਤੁਸੀਂ ਆਪਣਾ ਫੋਨ ਵੇਖਦੇ ਹੋ, ਫੋਨ ਤੇ ਕਿੱਦਾਂ ਦੀ ਐਪਸ ਯੂਜ਼ ਕਰਦੇ ਹੋ, ਹੈ ਨਾ, ਉਹਦੇ ਤੇ ਕੀ ਐਕਟੀਵਿਟੀ ਕਰਦੇ ਹੋ, ਉਹਦੀ ਸਰਵੇਲੈਂਸ ਹੁੰਦੀ ਆ। ਉਹ ਤੋਂ ਇਲਾਵਾ ਤੁਸੀਂ ਵੈਬਸਾਈਟ ਕਿਹੜੇ ਵਿਜ਼ਿਟ ਕਰ ਰਹੇ ਹੁੰਦੇ ਹੋ, ਹੈ ਨਾ, ਕਿਹੜੇ ਕੰਪਿਊਟਰ ਤੋਂ, ਉਹਦੀ ਸਰਵੇਲੈਂਸ ਚੱਲਦੀ ਆ। ਤੇ ਉਹਨੂੰ ਡੇਟਾ ਨੂੰ ਯੂਜ਼ ਕਰਕੇ ਉਹ ਜਿਹਨੂੰ ਅਸੀਂ ਜਸੂਸੀ ਸਪਾਈ ਕਰਨਾ, ਹੈ ਨਾ, ਸਪਾਈ ਕਰਾਫਟ, ਉਹ ਕਰ ਸਕਦੇ ਆ। ਤੇ ਜਾਂ ਹੋਰ ਇਹ ਤੋਂ ਵੀ ਜ਼ਿਆਦਾ ਵੱਡੀਆਂ ਇਨੋਵੇਸ਼ਨ ਜਿਹੜੀਆਂ ਉਹਨੂੰ ਸਾਹਮਣੇ ਲਿਆਂਦਾ ਜਾ ਸਕਦਾ। ਸੋ ਡਿਪੈਂਡ ਕਰਦਾ। ਸੋ ਇਸ ਲਈ ਜਿਹੜਾ ਆਪਾਂ ਬਾਰ-ਬਾਰ ਗੱਲ ਕਰਦੇ ਨੇ, ਅੱਜ ਕੱਲ੍ਹ ਕੰਟਰੀਜ਼ ਦੀ ਇੱਕ ਦੌੜ ਲੱਗੀ ਹੋਈ ਆ। ਅੱਜ ਕੱਲ੍ਹ ਟਿਕਟੌਕ ਦਾ ਵੀ ਬਹੁਤ ਰੌਲਾ, ਅਮਰੀਕਾ ਨੇ ਉਹਨੂੰ 9 ਮਹੀਨੇ ਦਿੱਤੇ ਬੈਨ ਕਰਨ ਨੂੰ। ਕਿਉਂ ਦਿੱਤੇ ਆ? ਉਹਦੇ ਤੇ ਕਿਉਂ ਏਦਾਂ ਜ਼ੋਰ ਲੱਗਾ ਹੋਇਆ? ਤਾਂ ਇਹ ਆ ਵੀ ਜਿਹਦੇ ਕੋਲ ਲੋਕਾਂ ਕੋਲ ਡੇਟਾ ਵਾ, ਨੌਲੇਜ ਆ, ਜਾਂ ਜਿਹੜੀ ਨੇਸ਼ਨ ਸਟੇਟਸ ਕੋਲ ਨੌਲੇਜ ਆ, ਉਹਨਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਉੱਪਰ ਰਾਜ ਕਰਨਾ, ਐਕਸੈਲ ਕਰਨਾ, ਕਿਉਂਕਿ ਉਹਨਾਂ ਕੋਲ ਹਮੇਸ਼ਾ ਇੱਕ ਐਜ ਹੁੰਦੀ ਡੇਟਾ ਦੀ। ਸੋ ਜਿਹੜੇ ਨੇਸ਼ਨ ਸਟੇਟਸ ਹੁੰਦੀਆਂ, ਨਾਟ ਓਨਲੀ ਕਿ ਕਿਸੇ ਸਟੇਟ ਉੱਤੇ ਐਜ ਕਰਨੀ ਜਾਂ ਨਹੀਂ, ਉਹ ਇੱਕ ਵੱਖਰੀ ਗੱਲ ਆ, ਪਰ ਜਨਰਲ ਸੈਂਸ ਆਫ ਲਾਅ ਐਂਡ ਆਰਡਰ ਦੇ ਵਾਸਤੇ ਵੀ ਉਹਨਾਂ ਨੂੰ ਇਹ ਲੱਗਦਾ ਕਿ ਉਹ ਜਿਹੜਾ ਸਰਵੇਲੈਂਸ, ਉਹਨਾਂ ਦੇ ਲਈ ਮਾਸ ਸਰਵੇਲੈਂਸ ਜਿਹੜਾ ਬੜਾ ਜ਼ਰੂਰੀ ਆ। ਤੁਸੀਂ ਐਡਵਰਡ ਸਨੋਡਨ ਦੀ ਗੱਲ ਕੀਤੀ, ਹੈ ਨਾ, ਉਹਨੇ NSA ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਦਿੱਤੀ, ਉਹਦੇ ਕਰਕੇ ਆਮ ਲੋਕਾਂ ਦੀ ਚਰਚਾ ਦੇ ਵਿੱਚ ਆ ਗਿਆ। ਸ਼ਾਇਦ ਪਹਿਲਾਂ ਨੂੰ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਉਹਨਾਂ ਦੀ ਜਿਹੜੀ ਏਡੇ ਵੱਡੇ ਮਾਸ ਲੈਵਲ ਦੇ ਉੱਤੇ ਸਰਵੇਲੈਂਸ ਹੋ ਰਹੀ ਹੈ। ਅਮਰੀਕਾ ਦੇ ਵਿੱਚ 2011 ਤੋਂ ਸਤੰਬਰ 11 ਤੋਂ ਬਾਅਦ ਜਿਹੜੀ ਸਰਵੇਲੈਂਸ ਦੇ ਜਿਹੜੇ ਐਫਰਟ ਆ ਬਹੁਤ ਜ਼ੋਰਾਂ ਦੇ ਨਾਲ ਹੋਏ ਆ, ਜਿਹਦੇ ਵਿੱਚ ਤੁਹਾਡੀ ਇੰਟਰਨੈਟ ਦੇ ਉੱਤੇ ਈਮੇਲ ਟ੍ਰੈਫਿਕ ਹੋ ਗਈ, ਜਾਂ ਇੰਟਰਨੈਟ ਉੱਤੇ ਸਰਚ ਹੋ ਗਈ, ਜਾਂ ਇੰਟਰਨੈਟ ਦੇ ਉੱਤੇ ਜੋ ਵੀ ਤੁਸੀਂ ਕੰਮ ਕੋਈ ਕਰ ਰਹੇ ਹੋ, ਸੋਸ਼ਲ ਮੀਡੀਆ ਹੋ ਗਿਆ, ਉਹਦੀਆਂ ਜਿਹੜੀ ਪੈੜਾਂ ਨੱਪਣੀਆਂ ਉਹ ਬਹੁਤ ਈਜ਼ੀ ਹੋ ਗਈਆਂ ਸਟੇਟ ਗਵਰਨਮੈਂਟਸ ਦੇ ਵਾਸਤੇ। ਬਿਲਕੁਲ। ਪੈਟਰੀਅਟ ਐਕਟ ਆਇਆ ਸੀ ਹਰਵਿੰਦਰ, ਜਿਹੜਾ ਕਾਂਡ ਹੋਇਆ ਸੀਗਾ ਨਿਊਯਾਰਕ ਦਾ ਟਵਿਨ ਟਾਵਰਸ ਵਾਲਾ, ਉਸ ਤੋਂ ਬਾਅਦ ਦੇ ਵਿੱਚ ਜੀ ਇਹ ਆંકੜੇ ਦੱਸਦੇ ਨੇ, ACLU ਦੇ ਆંકੜੇ ਇਹ ਦੱਸਦੇ ਨੇ ਵੀ FBI ਨੇ 2003 ਤੋਂ 2006 ਦੇ ਦਰਮਿਆਨ ਨੈਸ਼ਨਲ ਸਿਕਿਉਰਿਟੀ ਲੈਟਰਸ ਦੇ ਨਾਮ ਅੰਡਰ ਬਗੈਰ ਜੱਜ ਦੀ ਅਪਰੂਵਲ ਤੋਂ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ, ਜਿਨ੍ਹਾਂ 'ਚ ਫੋਨ ਰੈਕਡ, ਕੰਪਿਊਟਰ ਰੈਕਡ, ਕ੍ਰੈਡਿਟ ਹਿਸਟਰੀ, ਬੈਂਕਿੰਗ ਹਿਸਟਰੀ, ਉਹਨਾਂ ਨੇ ਕੀਤੀਆਂ ਸੀ। 1,92,499 ਨੈਸ਼ਨਲ ਸਿਕਿਉਰਿਟੀ ਲੈਟਰਸ ਆ ਉਹਨਾਂ ਨੇ ਪੈਟਰੀਅਟ ਐਕਟ ਦੇ ਅੰਡਰ ਉਹ ਕੀਤੇ ਸੀ, ਵਿਦਾਊਟ ਐਨੀ ਜੱਜਿਸ ਅਪਰੂਵਲ।
ਨਹੀਂ ਤਾਂ ਅਮੂਮਨ ਅਮਰੀਕਾ ਦੇ ਵਿੱਚ ਜਿਹੜੀ ਸਿਵਲ ਲਿਬਰਟੀਜ਼ ਦੇ ਅੰਡਰ ਤੁਹਾਡਾ ਇਹ ਆਉਂਦਾ ਆ ਵੀ ਕੋਈ ਵੀ ਤੁਹਾਡੇ ਤੇ ਸਪਾਈ ਨਹੀਂ ਕਰ ਸਕਦਾ। ਤੁਹਾਡੀ ਪਰਸਨਲ ਇਨਫੋਰਮੇਸ਼ਨ ਲੈਣ ਦੇ ਲਈ ਉਹਨਾਂ ਦੇ ਕੋਲ ਜੱਜ ਦਾ ਵਾਰੰਟ ਹੋਣਾ ਜਿਹੜਾ ਉਹ ਜ਼ਰੂਰੀ ਆ। ਪਰ ਪੈਟਰੀਅਟ ਐਕਟ ਦੇ ਅੰਡਰ ਇਹ ਇੱਕ ਕਹਿ ਲਓ ਵੀ ਸੰਵਿਧਾਨ ਦੇ ਵਿੱਚ ਇਹ ਕਹਿ ਲਓ ਵੀ ਸੋਧ ਕਹਿ ਲਓ ਜਾਂ ਉਹਦੀ ਲੂਪ ਹੋਲ ਕਹਿ ਲਓ ਜਾਂ ਉਸਦੇ ਵੇ ਅਰਾਊਂਡ ਉਹਨਾਂ ਨੇ ਜਿਹੜਾ ਉਹ ਲੱਭਿਆ ਸੀ। ਅੱਜ ਵੀ ਜਿੱਥੇ ਦੋਨੋਂ ਹੀ ਪਾਰਟੀਆਂ ਇਸ ਨੂੰ ਲੈ ਕੇ ਆਪੋ ਆਪਣੀ ਪੋਲਿਟਿਕਸ ਜਿਹੜੀਆਂ ਉਹ ਕਰਦੀਆਂ ਆ, ਪਰ ਜਦੋਂ ਇਹਨੂੰ ਪਾਸ ਕਰਨ ਦੀ ਗੱਲ ਆਉਂਦੀ ਆ ਉਦੋਂ ਸਾਰੇ ਜਿਹੜੇ ਉਸ ਬਾਈਪਾਰਟੀਜ਼ਨ ਵੀ ਉਹ ਇਕੱਠੇ ਹੋ ਕੇ ਜਿਹੜੇ ਇਸ ਨੂੰ ਪਾਸ ਕਰ ਦਿੰਦੇ ਆ। ਜੀ ਇਵੈਂਚੁਅਲੀ ਸਰਵੇਲੈਂਸ ਦਾ ਰੱਖਣਾ ਸਰਕਾਰਾਂ ਨੂੰ ਜਿੱਦਾਂ ਤੁਸੀਂ ਨੇਸ਼ਨ ਸਟੇਟ ਕਿਹਾ ਜਾਂ ਕੁਝ ਵੀ ਕਿਹਾ, ਉਹ ਲੋਕ ਕੀ ਕਰ ਰਹੇ ਉਹਨਾਂ ਤੇ ਨਜ਼ਰ ਰੱਖਣੀ, ਉਹਦਾ ਇੱਕ ਕਹਿ ਸਕਦੇ ਆ ਵੀ ਮੁੱਖ ਕਾਰਨ ਆ ਜਿਹੜੀ ਇਹ ਮਾਸ ਸਰਵੇਲੈਂਸ ਜਿਹੜੀ ਉਹ ਹੁੰਦੀ ਆ। ਹਾਂਜੀ ਸੋ ਆਪਾਂ ਇਸੇ ਥੋੜਾ ਜਿਹਾ ਮੈਂ ਥੋੜਾ ਸਾਰੀ ਹਾਂਜੀ, ਰਾਜ ਮੈਂ ਥੋੜਾ ਜਿਹਾ ਸ਼ੋਰ ਐਡ ਕਰਦਾ ਕਿ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਚਲੋ ਇਹ ਬਾਈ ਪਾਰਟੀਜ਼ਨ ਹੁੰਦੀ ਆ ਤੇ ਆਪਾਂ ਟੈਕਨੋਲੋਜੀ ਤੇ ਬਿਜ਼ਨਸ ਦੇ ਪਿੱਛੇ ਵੀ ਗੱਲ ਕਰਦੇ ਹਾਂ, ਉਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਵੀ ਲਾ ਲਓ। ਸੋ ਉਹਦੇ ਵਿੱਚ ਇੱਕ ਕਾਮਨ ਇੰਟਰਸਟ ਹੁੰਦੇ, ਸਟ੍ਰੈਟੇਜਿਕ ਇੰਟਰਸਟ ਹੁੰਦੇ ਆ, ਹਨਾ। ਤੇ ਜਿਹਦੇ ਕਰਕੇ ਜਿਹੜੇ ਵੀ ਰੂਲਿੰਗ ਪਾਰਟੀ ਡਜ਼ਨਟ ਮੈਟਰ ਰਿਪਬਲਿਕਨ ਆ ਜਾਂ ਡੈਮੋਕ੍ਰੇਟ ਆ ਜਾਂ ਕੋਈ ਵੀ ਆ, ਹਨਾ। ਸੋ ਉਹਨਾਂ ਦੇ ਲਈ ਇੱਕ ਜਦੋਂ ਪਹਿਲਾਂ ਗੱਲ ਕੀਤੀ ਕਿ ਲਾਅ ਐਂਡ ਆਰਡਰ ਬਣਾਉਣਾ ਉਹਨਾਂ ਦੇ ਲਈ ਉਹਦੇ ਨਾਂ ਦੇ ਉੱਤੇ ਕਿਸੇ ਵੀ ਪਾਸ ਹੋ ਜਾਣਾ। ਇਹਦੇ ਬਾਰੇ ਜਦੋਂ ਅਸੀਂ ਅਗਲੇ ਆਪਣੇ ਗੱਲਾਂ ਬਾਤਾਂ ਵਿੱਚ ਗੱਲ ਕਰਾਂਗੇ, ਜਦੋਂ ਇੰਡੀਆ ਨੇ ਸਿਮਿਲਰ ਸਿਕਿਉਰਿਟੀ ਪਾਸ ਕੀਤਾ ਸੀ, ਹਨਾ। ਤੁਸੀਂ ਯੂਐਸ ਦੀ ਗੱਲ ਕੀਤੀ, ਸੋ ਜਿਹਦੇ ਵਾਸਤੇ ਨਾ ਜਦ ਸੈਕਸ਼ਨ 69 ਦੀ ਬੜੀ ਗੱਲ ਹੁੰਦੀ ਆ, ਸੋਸ਼ਲ ਮੀਡੀਆ ਦੇ ਪੇਜਸ ਆਪਾਂ ਦੇ ਬੰਦ ਹੋ ਜਾਂਦੇ ਆ। ਸੋ ਉਹ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਆਫ 2008 ਦੇ ਵਿੱਚ ਉਹਨਾਂ ਪਾਸ ਕੀਤਾ। ਉਹਦੇ ਵਿੱਚ ਕੋਈ ਡਿਬੇਟ ਹੀ ਨਹੀਂ ਹੋਈ ਸੀ ਟੋਟਲ, ਹਨਾ। ਤੇ ਉਹਦੇ ਵਿੱਚ ਬਲੈਂਕ ਗਵਰਨਮੈਂਟ ਨੂੰ ਪਾਵਰ ਦੇ ਦਿੱਤੀ ਸੀ ਕਿ ਜਿਹੜੀਆਂ ਕਿਸੇ ਵੀ ਕਮਿਊਨੀਕੇਸ਼ਨ ਨੂੰ ਸਨੈਪ ਕਰ ਸਕਦੀ ਆ ਵਿਦਆਊਟ ਕੋਰਟ ਆਰਡਰ ਔਰ ਵਾਰੰਟ, ਹਨਾ। ਜਿਹਦਾ ਸੈਕਸ਼ਨ 69 ਅੱਜ ਕੱਲ੍ਹ ਬਹੁਤ ਪਪੂਲਰ ਆ ਕਿ ਸੈਂਟਰ ਗਵਰਨਮੈਂਟ ਜਿਹੜੀ ਪਾਵਰਸ ਆਪਣੇ ਹੱਥ ਹੀ ਲੈ ਲਈਆਂ। ਸੋ ਕੱਲੀ ਅਮਰੀਕਾ ਦੀ ਨਹੀਂ ਆ, ਜਿਹੜੀਆਂ ਲੈਸ ਡੈਮੋਕ੍ਰੈਟਿਕ ਕੰਟਰੀ ਆ ਜਾਂ ਕਲੋਜ਼ ਟੂ ਨੋ ਡੈਮੋਕ੍ਰੇਸੀ ਕੰਟਰੀਜ਼ ਹੋ ਗਈਆਂ, ਹਨਾ, ਇੰਡੀਆ ਆ ਗਈਆਂ ਜਾਂ ਚਾਈਨਾ ਆ ਗਈਆਂ, ਤੇ ਉਹਦੇ ਵਿੱਚ ਜਿਹੜੀ ਇਹ ਸਿਕਿਉਰਿਟੀ ਐਕਟ ਆ ਜਿਹੜੇ ਉਹ ਤੁਹਾਨੂੰ ਪਾਸ ਹੁੰਦੇ। ਮੈਂ ਆਪਾਂ ਥੋੜਾ ਜਿਹਾ ਇਤਿਹਾਸਕ ਪੱਖੋਂ ਵੀ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ, ਪਰ ਸੌਰੀ ਮੈਂ ਤੁਹਾਡੀ ਗੱਲ ਨੂੰ ਇੰਟਰਪਟ ਕੀਤਾ ਅੱਗੇ। ਨਹੀਂ ਬਿਲਕੁਲ। ਸੋ ਨਹੀਂ, ਸਾਡੀ ਕੋਸ਼ਿਸ਼ ਇਹੀ ਹੈ, ਮਤਲਬ ਇਹੀ ਹੈ ਦੱਸਣ ਦਾ ਵੀ ਕਿੱਦਾਂ ਜਿਹੜਾ ਉਹ ਚੱਲ ਰਿਹਾ। ਸੋ ਮਾਸ ਸਰਵੇਲੈਂਸ ਦੇ ਕਿਹੜੇ ਕਹਿ ਸਕਦੇ ਆ ਵੀ ਔਜ਼ਾਰ ਕੀ ਆ, ਕਿਹਦੇ ਥਰੂ ਮਾਸ ਸਰਵੇਲੈਂਸ ਜਿਹੜੀ ਆ ਉਹ ਕੀਤੀ ਜਾਂਦੀ ਹੈ, ਟੈਕਨੋਲੋਜੀ ਦਾ ਸਹਾਰਾ ਕਿੱਦਾਂ ਲਿਆ ਜਾਂਦਾ ਹੈ? ਹਾਂਜੀ, ਸੋ ਟੈਕਨੋਲੋਜੀ ਤੋਂ ਨਾ ਆਪਾਂ ਥੋੜੇ ਇਤਿਹਾਸ ਵਿੱਚ ਚਲੇ ਜਾਂਦੇ ਹਾਂ, ਕਿਉਂਕਿ ਟੈਕਨੋਲੋਜੀ ਦੇ ਨਾਲ ਜਿਹਨੇ ਸਾਡੀ ਲਾਈਫ ਈਜ਼ੀ ਕੀਤੀ, ਉਹਨੇ ਨੇ ਇਹਦੇ ਨਾਲ ਜਿਹੜੀ ਸਰਵੇਲੈਂਸ ਆ ਉਹਨੂੰ ਵੀ ਬਹੁਤ ਸੌਖਿਆ ਕਰ ਦਿੱਤਾ, ਹੈ ਨਾ। ਤੇ ਗਾਂ ਜਾ ਕੇ ਆਪਾਂ ਗੱਲ ਕਰਾਂਗੇ ਕਿ ਕੰਪਿਊਟਰ ਵਿਜ਼ਨ ਇਹਦੇ ਵਿੱਚ ਕਿੱਦਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਪਰ ਇਤਿਹਾਸ ਵਿੱਚ ਚਲੇ ਜਾਈਏ ਕਿ ਜਿਹੜੇ ਦੇਖੋ ਇੰਟੈਲੀਜੈਂਸ ਜਿਹੜੀ ਹੁੰਦੀ ਆ ਉਹ ਕਿਸੇ ਵੀ ਰਾਜ ਦੀ ਦੇ ਵਿੱਚ ਹੁੰਦੀ ਆਈ ਹੈ ਸ਼ੁਰੂ ਤੋਂ, ਹੈ ਨਾ। ਐਂਸ਼ੀਅੰਟ ਟਾਈਮ ਦੇ ਵਿੱਚ ਰੋਮਨ ਹਿਸਟਰੀ ਦੇ ਵਿੱਚ ਆਪਾਂ ਦੇਖਦੇ ਹਾਂ, ਹੜੱਪਨ ਸੱਭਿਅਤਾ ਦਾ ਸਾਨੂੰ ਬਹੁਤਾ ਉਸ ਹਿਸਾਬ ਨਾਲ ਪਤਾ ਨਹੀਂ ਆ, ਪਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਆਮ ਹੀ ਦੇਖਿਆ ਕਿ ਸਪਾਈ ਹੁੰਦੇ ਸੀ, ਜਸੂਸ ਘੱਲਣੇ ਇੱਕ ਦੂਜੇ ਦੇ ਰਾਜ ਦੇ ਵਿੱਚ, ਇੱਕ ਦੂਜੇ ਦੇ, ਹਾਂਜੀ, ਇੱਕ ਦੂਜੇ ਰਾਜ ਵਿੱਚ ਵੀ ਘੱਲਣੇ, ਤੇ ਸਰਕਾਰ ਨੇ ਆਪਣੇ ਸੂਈਏ ਵੀ ਰੱਖੇ ਹੁੰਦੇ ਸੀ। ਜਦੋਂ ਅੰਗਰੇਜ਼ ਆਏ ਆ ਆਪਣੇ ਏਸ਼ੀਆ ਦੇ ਵਿੱਚ, ਉਹ ਤੋਂ ਪਹਿਲਾਂ ਵੀ ਰਹੇ ਆ, ਹਨਾ, ਪਰ ਜਦੋਂ ਅੰਗਰੇਜ਼ ਆਉਂਦੇ ਆ ਇਸ ਏਸ਼ੀਆ ਦੇ ਵਿੱਚ ਜਾਂ ਪੂਰੀ ਦੁਨੀਆ ਵਿੱਚ ਜਿੱਥੇ ਵੀ ਉਹਨਾਂ ਰਾਜ ਕੀਤਾ, ਉਹਨਾਂ ਜਿਹੜੇ ਲੋਕਲ ਲੋਕ ਸੀ ਉਹਨਾਂ ਨੂੰ ਪੜਦੇ ਦੇ ਵਿੱਚ ਉਹਨਾਂ ਨੇ ਜਸੂਸ ਰੱਖੇ ਨੇ, ਜਿਹੜੇ ਲਗਾਤਾਰ ਉਹਨਾਂ ਨੂੰ ਇੰਟੈਲੀਜੈਂਸ ਦਿੰਦੇ ਰਹਿੰਦੇ ਹੁੰਦੇ ਸੀ। ਆਪਾਂ ਇਤਿਹਾਸ ਪੜ੍ਹਦੇ ਹਾਂ ਸਿੱਖ ਇਤਿਹਾਸ ਵਿੱਚ ਵੀ, ਤੇ ਜਿਹੜੀ ਆਪੋਜੀਸ਼ਨ ਹੁੰਦੀ ਆ, ਜਿਹੜੇ ਸਰਕਾਰ ਦੇ ਵਿਰੋਧੀ ਲੋਕ ਹੁੰਦੇ ਆ, ਉਹਨਾਂ ਦੀ ਜਥੇਬੰਦੀਆਂ ਜਿਹੜੇ ਇਵਨ ਗੁਰੀਲਾ ਵਾਰ ਵੀ ਕਰਦੇ ਹੁੰਦੇ ਆ। 18ਵੀਂ ਸਦੀ ਦਾ ਸਿੱਖ ਇਤਿਹਾਸ ਅਸੀਂ ਦੇਖਦੇ ਹਾਂ, ਤੇ ਉਹਨਾਂ ਨੇ ਵੀ ਆਪਣੇ ਜਸੂਸ ਰੱਖੇ ਹੁੰਦੇ। ਉਦੋਂ ਟੈਕਨੋਲੋਜੀ ਨਹੀਂ ਸੀ ਹੁੰਦੀ, ਹਿਊਮਨ ਰਿਸੋਰਸਿਸ ਹੀ ਹੁੰਦੇ ਸੀ, ਹਨਾ। ਉਹਦੇ ਵਿੱਚ ਮੈਂ ਦੱਸਦਾ ਕਿ ਇੱਕ ਭਾਈ ਬਲਾਕਾ ਸਿੰਘ ਸਿੱਖਾਂ ਦਾ ਜਸੂਸ ਹੁੰਦਾ ਸੀ, ਜੋ ਸਾਡੀ ਵੱਡੀਆਂ ਦੀ ਜਨਰੇਸ਼ਨ ਚੋਂ ਕੰਗ ਭਾਈ ਬਲਾਕਾ ਸਿੰਘ ਕੰਗ ਹੁੰਦਾ ਸੀ, ਜਿਹੜੇ ਸਾਡੇ ਵੱਡੇ ਵਡੇਰਿਆਂ ਚੋਂ ਸੀ। ਚਲੋ ਇੱਕ ਸੈਪਰੇਟ ਸਟੋਰੀ। ਸੋ ਕਹਿੰਦਾ ਮਤਲਬ ਜਿਹੜਾ ਜ਼ਿਆਦਾ ਰੋਲ ਹੁੰਦਾ ਸੀ, ਅਦਾ ਕਰਦੇ ਹੁੰਦੇ ਸੀ, ਉਹ ਹਿਊਮਨ ਟੂ ਹਿਊਮਨ ਇਨਫੋਰਮੇਸ਼ਨ ਦੇ ਉੱਤੇ ਹੁੰਦਾ ਸੀ। ਫਿਰ ਚਿੱਠੀਆਂ ਚੱਲ ਪਈਆਂ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ ਨੇ ਪੂਰੀ ਦੁਨੀਆ ਉੱਪਰ ਰਾਜ ਕੀਤਾ, ਤੇ ਇੰਟੈਲੀਜੈਂਸ, ਕਿਉਂਕਿ ਇੱਕ ਦਬਾਅ ਬਣਾ ਕੇ ਲੋਕਲ ਸੱਭਿਅਤਾ ਤੋਂ ਵੱਖਰੇ ਲੋਕ ਹੁੰਦੇ ਆ, ਹੈ ਨਾ, ਅੰਗਰੇਜ਼ਾਂ ਨੇ ਉਸ ਜਗ੍ਹਾ ਦੇ ਉੱਤੇ ਜੇ ਰਾਜ ਕਰਨਾ, ਤੇ ਇੰਟੈਲੀਜੈਂਸ ਉਹਨਾਂ ਨੂੰ ਇਕੱਠੀ ਕਰਨੀ ਬਹੁਤ ਜ਼ਰੂਰੀ ਸੀ। ਸੋ ਆਪਾਂ ਦੇਖਦੇ ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਟਾਈਮ ਦੇ ਉੱਤੇ ਵੀ ਅੰਗਰੇਜ਼ਾਂ ਦੇ ਸਪਾਈ ਉਸ ਰੀਜਨ ਦੇ ਵਿੱਚ ਉਹਨਾਂ ਰੱਖੇ ਹੁੰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਅਗਾਂਹ ਤੋਂ ਅਗਾਂਹ ਚੱਲਦਾ ਗਿਆ ਕੰਮ, 47 ਦੇ ਵਿੱਚ
ਉਸ ਸਬ ਕੰਟੀਨੈਂਟ ਦੇ ਹਿੱਸੇ ਹੋ ਜਾਂਦੇ ਆ ਤੇ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਸਰਵੇਲੈਂਸ ਆ, ਕਿਉਂਕਿ ਇੱਕ ਦੂਜੇ ਨਾਲ ਇਹਨਾਂ ਨੂੰ ਬਹੁਤ ਖਤਰਾ ਰਿਹਾ ਹੈ, ਪਾਕਿਸਤਾਨ ਤੇ ਇੰਡੀਆ ਦਾ ਆਪਸ ਵਿੱਚ। ਸੋ ਉਹਦੇ ਵਿੱਚ ਜਿਹੜੇ ਬਾਰਡਰ ਮੁਲਕ ਹੁੰਦੇ ਸੀ ਦੋਹਾਂ ਲੋਕਾਂ ਦੇ, ਕਿਉਂਕਿ ਆਰਟੀਫਿਸ਼ਲ ਲਕੀਰ ਹੋਣ ਕਰਕੇ ਸੱਭਿਆਚਾਰਕ ਲੋਕਾਂ ਦਾ ਮਿਲਦਾ, ਸੋ ਇੰਡੀਆ ਵਾਲੇ ਰਿਕਰੂਟ ਕਰਦੇ ਸੀ ਪਾਕਿਸਤਾਨ ਭੇਜਣ, ਪਾਕਿਸਤਾਨ ਵਾਲੇ ਇੰਡੀਆ ਦੇ ਵਿੱਚ ਬਾਰਡਰ ਦੇ ਲੋਕ ਭੇਜਦੇ ਹੁੰਦੇ ਸੀ ਇੱਕ ਦੂਜੇ ਦੇ ਨਾਲ, ਹਨਾ। ਤੇ ਇਹ ਸਭ ਕੁਝ 90s ਵਿੱਚ ਬੜਾ ਬਦਲਿਆ। 90s ਦੇ ਵਿੱਚ ਕੀ ਹੋਇਆ ਕਿ ਸਾਨੂੰ ਪਤਾ ਆਪਾਂ 80s 90s ਦੇ ਵਿੱਚ ਇੰਟਰਨੈਟ ਦਾ ਯੁੱਗ ਆਇਆ, ਜਿਹੜੀ ਕਮਿਊਨੀਕੇਸ਼ਨ ਆ, ਹੈਨਾ, ਉਹਦੇ ਮਾਧਿਅਮ ਜਿਹੜੇ ਆ ਉਹ ਬਦਲੇ ਗਏ। ਉਹ ਤੋਂ ਪਹਿਲਾਂ ਆਪਾਂ ਥੋੜੀ ਵਰਲਡ ਵਾਰ ਦੀ ਵੀ ਗੱਲ ਕਰਦੇ ਆ, ਹਨਾ। ਵਰਲਡ ਵਾਰ ਦੇ ਵਿੱਚ ਮਾਧਿਅਮ ਚਲੋ ਵਧੇ, ਰੇਡੀਓ ਕਮਿਊਨੀਕੇਸ਼ਨ ਆਈ, ਹਨਾ, ਇੱਕ ਦੂਜੇ ਤੋਂ ਜਗ੍ਹਾ ਇਨਫੋਰਮੇਸ਼ਨ ਪਹੁੰਚਾਉਣੀ ਦੂਸਰੀ ਜਗ੍ਹਾ ਹੋਈ, ਪਰ ਫਿਰ ਵੀ ਇਟ ਵਾਜ਼ ਆਲ ਅਰਾਊਂਡ ਹਿਊਮਨਸ। ਹੁਣ ਜਿਹੜੀ 90s ਕਿਉਂ ਇੰਪੋਰਟੈਂਟ ਆ, ਹਨਾ, 90s ਵਿੱਚ ਇਹ ਆ ਵੀ ਉਹਦੇ ਵਿੱਚ ਕੰਪਿਊਟਰ ਆਉਣ ਕਰਕੇ ਆਟੋਮੇਸ਼ਨ ਆ ਗਈ, ਠੀਕ ਆ। ਤੇ ਆਟੋਮੇਸ਼ਨ ਦੇ ਵਿੱਚ ਮੋਟੇ ਤੌਰ ਦੇ ਉੱਤੇ ਇਹ ਦੱਸਦਾ ਕਿ ਤੁਸੀਂ ਡੇਟਾ ਇਕੱਠਾ ਕਰਦੇ ਰਹੋ, ਹਨਾ। ਮਾਸ ਅਮਾਊਂਟ ਆਫ ਡੇਟਾ ਤੁਸੀਂ ਇਕੱਠਾ ਕਰ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਘਰੋਂ ਬਾਹਰ ਨਿਕਲਦੇ ਹੋ, ਕਾਰ ਲੈ ਕੇ ਸ਼ਹਿਰ ਤੋਂ ਬਾਹਰ ਨਿਕਲੇ, ਇੱਕ ਡੇਟਾ ਪੁਆਇੰਟ ਤੁਹਾਡਾ ਸ਼ਹਿਰ ਦੀ ਐਂਟਰੀ ਐਗਜ਼ਿਟ ਦਾ ਹੋ ਗਿਆ। ਇਹ ਤੋਂ ਇਲਾਵਾ ਹੋਰ ਵੀ ਰਾਜ ਟ੍ਰੈਫਿਕ ਕੈਮਰੇ ਹੁੰਦੇ ਆ। ਜਦੋਂ ਮੈਂ 2010-11 ਦੇ ਵਿੱਚ ਦੇਖਦਾ ਸੀ ਤੇ ਚਾਈਨਾ ਦੇ ਵਿੱਚ ਅਕਸਰ ਹੀ ਹਾਈਵੇਜ਼ ਦੇ ਉੱਤੇ ਮੈਂ ਕੈਮਰਾਜ਼ ਲੱਗੇ ਦੇਖੇ ਆ, ਜਿਹੜੇ ਲਗਾਤਾਰ ਸਰਵੇਲੈਂਸ ਕਰਦੇ ਰਹਿੰਦੇ ਸੀ, ਕਿਉਂਕਿ ਚਾਈਨੀ ਸਰਵੇਲੈਂਸ ਸਿਸਟਮ ਜਿਹੜਾ ਉਹ ਹੋਰ ਵੀ ਥੋੜਾ ਸਖਤ ਆ, ਹੋਰ ਵੀ ਤੇਜ਼ ਤੇ ਹਾਂਜੀ ਹੋਰ ਵੀ ਥੋੜਾ ਤੇਜ਼ ਆ, ਹੈਨਾ। ਸੋ ਉਹ ਹੁਣ ਜਦੋਂ ਮੈਂ ਮੋਟੇ ਤੌਰ ਤੇ ਬੜੀ ਫਾਸਟ ਮੂਵ ਹੋ ਰਿਹਾ ਤਾਂ ਕਿ ਸਾਰੀ ਜਿਹੜੀ ਗੱਲ ਉਹ ਸਮਝ ਆ ਜਾਏ। ਤੇ ਉਸ ਤੋਂ ਬਾਅਦ ਜਦੋਂ ਕੰਪਿਊਟਰ ਦੀ ਐਡਵਾਂਸਮੈਂਟ ਹੁੰਦੀ ਗਈ ਤੇ ਉਹਦੇ ਵਿੱਚ ਡੇਟਾ ਨੂੰ ਐਨਾਲਿਸਿਸ ਕਰਨ ਦੀ ਵੀ ਜਿਹੜੀ ਸਮਰੱਥਾ ਵੱਧਦੀ ਗਈ, ਹਨਾ। ਪਹਿਲਾਂ ਤੁਸੀਂ ਸਾਰਾ ਡੇਟਾ ਇਕੱਠਾ ਕਰਦੇ ਰਹਿੰਦੇ ਹੋ, ਜੇ ਕੋਈ ਇਨਸੀਡੈਂਟ ਹੋ ਜਾਏ ਤੁਸੀਂ ਉਹਨੂੰ, ਹਨਾ, ਸਰਚ ਕਰਕੇ ਡੇਟਾ ਉੱਤੋਂ ਚੀਜ਼ਾਂ ਨੂੰ ਟਰੈਕ ਬੈਕ ਕਰ ਸਕਦੇ ਹੋ। ਉਸ ਤੋਂ ਇਲਾਵਾ ਹੁਣ ਕੀ ਹੋਇਆ, ਇਹ ਵੀ ਮਾਸ ਸਰਵੇਲੈਂਸ ਦਾ ਹੀ ਆ। ਹੁਣ ਇਹ ਆ ਕਿ ਕੰਪਿਊਟਰ ਐਨਾਲਿਟਿਕਸ ਆਉਣ ਦੇ ਕਰਕੇ ਤੁਸੀਂ ਕੁਝ ਪੈਰਾਮੀਟਰ ਰੱਖਦੇ ਹੋ, ਮੰਨ ਲਓ ਕੋਈ ਸ਼ੱਕੀ ਬੰਦਾ ਹੈਗਾ, ਉਹਦਾ ਤੁਸੀਂ ਡੇਟਾ ਐਨਾਲਿਸਿਸ ਕਰਕੇ ਉਹ ਸ਼ੱਕੀ ਬੰਦੇ ਤੋਂ ਤੁਸੀਂ ਕੁਝ ਪ੍ਰੋਜੈਕਸ਼ਨਸ ਕੱਢ ਸਕਦੇ ਹੋ, ਹੈਨਾ। ਹੁਣ ਇੱਥੇ ਆ ਕੇ ਇਹ ਥੋੜੀ ਜਿਹੀ ਡਿਬੇਟੇਬਲ ਹੋ ਜਾਂਦੀ, ਕਿਉਂਕਿ ਇਹ 'ਚ ਰੇਸਿਜ਼ਮ ਬਾਈ ਦ ਐਂਡ ਆਫ ਦ ਡੇ ਆਪਾਂ ਬਾਰ-ਬਾਰ ਗੱਲ ਕਰਦੇ ਨੇ, ਟੈਕਨੋਲੋਜੀ ਦਾ ਇੱਕ ਟੂਲ ਆ, ਹੁਣ ਵਰਤਣ ਵਾਲੇ ਤੇ ਡਿਪੈਂਡ ਕਰਦਾ ਨਾ ਟੈਕਨੋਲੋਜੀ ਨੂੰ ਵਰਤਣਾ ਕਿੱਦਾਂ। ਸੋ ਉੱਥੇ ਫਿਰ ਡਿਬੇਟ ਸ਼ੁਰੂ ਹੋ ਜਾਂਦੀ, ਰੇਸਿਜ਼ਮ, ਪ੍ਰੋਫਾਈਲਿੰਗ, ਬਾਇਸ ਵਗੈਰਾ, ਜਿਹੜੀ ਸਾਰੀ ਚੀਜ਼ਾਂ ਉਹ ਇਹਦੇ ਵਿੱਚ ਆ ਜਾਂਦੀਆਂ, ਹੈਨਾ। ਤੇ ਚਲੋ ਇੱਕ ਵੱਖਰਾ ਵਿਸ਼ੇ ਦੇ ਬਾਰੇ ਵੀ ਗੱਲ ਕਰਦੇ ਆ, ਪਰ ਜਦੋਂ ਸਰਵੇਲੈਂਸ ਤੋਂ ਹੁਣ ਗਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਯੁੱਗ ਆ ਰਿਹਾ, ਤੇ ਉਹਦੇ ਵਿੱਚ ਜਿਹੜੀ ਕੰਪਿਊਟਰ ਵਿਜ਼ਨ ਆ, ਉਹਦੇ ਨਾਲ ਤੁਸੀਂ ਬਹੁਤ ਹੀ ਬਰੀਕੀ ਦੇ ਨਾਲ ਚੀਜ਼ਾਂ ਨੂੰ ਨਾ ਇਕੱਲੇ ਉਹਦੇ ਪੈਟਰਨ ਬਣਾ ਸਕਦੇ ਹੋ, ਜਾਂ ਜਿਹੜੀ ਫਿਊਚਰ ਪ੍ਰੋਜੈਕਸ਼ਨ ਵੀ ਕਰ ਸਕਦੇ ਹੋ ਵੀ ਬੰਦਾ ਇਦਾਂ ਦੇ ਕੰਮ ਕਰ ਰਿਹਾ। ਮੈਂ ਐਗਜ਼ਾਮਪਲ ਲੈ ਰਿਹਾ ਵੀ ਬੰਦਾ ਇਸ ਤਰ੍ਹਾਂ ਦੇ ਕੰਮ ਕਰ ਰਿਹਾ, ਇਹ ਕੀ ਚਾਂਸਸ ਆ ਵੀ ਅੱਗੇ ਜਾ ਕੇ ਕ੍ਰਾਈਮ ਕਰੂਗਾ, ਜਾਂ ਇਹ ਬੰਦੇ ਦੀ ਐਫੀਲੀਏਸ਼ਨ ਆ ਆਰਗੇਨਾਈਜੇਸ਼ਨ ਦੇ ਨਾਲ ਹੈਗੀ ਹੈ, ਜਾਂ ਆਰਗੇਨਾਈਜੇਸ਼ਨਸ ਦੇ ਨਾਲ ਵੱਧ ਰਹੀ ਆ, ਤੇ ਇਹਦੀ ਕੀ ਪ੍ਰੋਜੈਕਸ਼ਨ ਆ ਵੀ ਆਉਣ ਵਾਲੇ ਟਾਈਮ ਦੇ ਲਈ ਨੇਸ਼ਨ ਦੇ ਲਈ ਇੱਕ ਖਤਰਾ ਬਣੂਗਾ, ਹੈ ਨਾ। ਸੋ ਇਹਦੇ ਤੋਂ ਮਾਡਲਿੰਗ ਜਿਹੜੀ ਉਹ ਕ੍ਰੀਏਟ ਕਰ ਸਕਦੇ ਆ। ਸੋ ਇਹ ਕੁਝ ਚੀਜ਼ਾਂ ਹੈਗੀਆਂ ਵੀ ਆਪਾਂ ਦੇਖਿਆ ਪਿਛਲੇ 1000 ਸਾਲ ਦੇ ਵਿੱਚ ਜਿਹੜੀ ਸਰਵੇਲੈਂਸ ਟੋਟਲੀ ਹਿਊਮਨ ਬੇਸਡ ਸੀ, ਉਹ ਤੋਂ ਕਾਫੀ ਹੱਦ ਤੱਕ ਇਹ ਆਟੋਮੇਸ਼ਨ ਵੱਲ ਹੋ ਗਈ, ਭਾਵੇਂ ਕਿ ਅੱਜ ਵੀ ਹਿਊਮਨ ਡਰਿਵਨ ਫੈਕਟਰ ਜਿਹੜਾ ਉਹ ਰਹਿੰਦਾ ਇੰਪੋਰਟੈਂਟ, ਹਿਊਮਨ ਡਰਿਵਨ ਹੀ ਆ। ਹਾਂਜੀ, ਉਹ ਤਾਂ ਰਹਿਣਾ ਹੀ, ਕਿਉਂਕਿ ਉਹਨੇ ਟੈਸਟ ਕੇਸਿਸ ਤਾਂ ਉਹਨੇ ਦੇਣੇ ਨਾ ਵੀ ਆਪਾਂ ਡਾਟਾ ਤਾਂ ਲੋਕਾਂ ਤੋਂ ਹੀ ਲੈਣਾ। ਹਾਂਜੀ, ਡੇਟਾ ਲੋਕਾਂ ਤੋਂ ਵੀ ਲੈਣਾ, ਨਾਲੇ ਡੇਟਾ ਤੋਂ ਕੱਢਣਾ ਕੀ ਆ, ਕੱਢਣਾ ਕੀ ਉਹ ਵੀ ਹਿਊਮਨ ਨੇ ਡਿਸਾਈਡ ਕਰਨਾ, ਹਨਾ। ਸਿਕਿਉਰਿਟੀ ਏਜੰਸੀਜ਼ ਨੇ ਕਰਨਾ, ਤੇ ਉਹਦੇ ਤੋਂ ਬਾਅਦ ਆਪਾਂ ਅੱਗੇ ਥੋੜੀ ਜਿਹੀ ਅੱਗੇ ਗੱਲ ਕਰਾਂਗੇ ਸੋਸ਼ਲ ਮੀਡੀਆ ਬਾਰੇ ਡਿਟੇਲ ਦੇ ਵਿੱਚ। ਜੀ, ਸੋ ਦੇਖੋ, ਜਦੋਂ ਸਰਵੇਲੈਂਸ ਦੇ ਜਿੱਦਾਂ ਆਪਾਂ ਟੈਕਨੋਲੋਜੀ ਕਿੱਦਾਂ ਵਿਕਸਿਤ ਹੋਈ ਆ, ਸ਼ੁਰੂਆਤ ਹੁੰਦੀ ਆ 1800 ਦੇ ਵਿੱਚ ਹਰਵਿੰਦਰ, ਸਰਵੇਲੈਂਸ ਦੀ ਜਦੋਂ ਆਪਾਂ ਗੱਲ ਕਰੀਏ, ਐਗਜ਼ਾਮਪਲਸ ਪੋਸਟ ਮੇਲ ਦੀ ਟਰੈਕਿੰਗ ਸ਼ੁਰੂ ਹੁੰਦੀ ਆ। ਹਾਂਜੀ, CIA ਨੇ ਜਿਹੜੀ ਉਹ ਸ਼ੁਰੂ ਕੀਤੀ, ਸੋਨਾਰ ਆਏ, ਰਡਾਰ ਆਏ, ਟੈਲੀਗ੍ਰਾਫ ਇੰਟਰਸੈਪਟ, ਫੋਨ ਦੀ ਟੈਪਿੰਗ ਕਰਨਾ, ਕਲੋਜ਼ ਸਰਕਟ ਟੀਵੀ ਜਿਹੜੇ ਉਹ ਆਉਂਦੇ ਆ, CCTV ਕਹਿੰਦੇ ਆ, ਆਡੀਓ ਪ੍ਰੋਸੈਸਿੰਗ ਸੌਫਟਵੇਅਰ, ਸਪੈਸ਼ਲ ਆਵਾਜ਼ ਨੂੰ ਜਿਹੜਾ ਉਹ ਡਿਸਾਈਫਰ ਕਰਨਾ ਵੀ ਇਹ ਕਿਹਦੀ ਹੋ ਸਕਦੀ ਆ, ਫਿਰ ਇਮੇਜ ਪ੍ਰੋਸੈਸਿੰਗ ਸੌਫਟਵੇਅਰ ਜਿਹੜੀ ਉਹ ਆਏ, ਪਬਲਿਕ ਡਾਟਾ ਤੇ ਜਿਹੜਾ ਸ਼ੇਅਰਡ ਡਾਟਾ ਆ ਉਸ ਦੇ ਵਿੱਚੋਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹ ਅਨੈਲਿਸਿਸ ਕੱਢ ਕੇ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਨੀਆਂ। ਫਿਰ ਫੋਨਸ ਦੇ ਵਿੱਚ ਜਿੱਦਾਂ ਆਉਂਦਾ ਆ 에ਅਰਵੇਵ ਦੀ ਸਰਵੇਲੈਂਸ, ਯੂ ਨੇਮ ਇਟ ਦੇ ਹੈਵ ਇਟ। ਉਹ ਜਿਹੜੀ ਉਹ ਚੀਜ਼ ਆ ਅੱਜ ਦੇ ਦੇਖੋ ਕਿੱਥੇ ਤੱਕ ਪਹੁੰਚੇ ਆ। ਹੁਣ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਤੁਸੀਂ ਕਿਹੜੀਆਂ ਵੈਬਸਾਈਟਸ ਕਰ ਰਹੇ ਆ, ਕੁਕੀ ਨੂੰ ਜਿਹੜਾ ਉਹ ਟਰੈਕ ਕਰਨਾ, ਤੁਸੀਂ ਕੀ ਕਰ ਰਹੇ ਆ, ਕੀ ਲੱਭ ਰਹੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਲਗਾਤਾਰ ਚੱਲਦੀਆਂ ਆ ਰਹੀਆਂ। ਰੀਸੈਂਟਲੀ ਐਗਜ਼ਾਮਪਲ ਆਪਾਂ ਦੇਖੀ ਆ ਹਰਵਿੰਦਰ, ਚਾਈਨਾ ਦੇ ਜਿਹੜੇ ਵੈਦਰ ਬਲੂਨ ਸੋ ਕਾਲਡ
ਹਾਂਜੀ। ਵੀ ਉਹ ਵੀ ਸਰਵੇਲੈਂਸ ਹੀ ਕਰਨ ਆਏ ਹੋਏ ਸੀਗੇ। ਇਹ ਇਸ ਤਰੀਕੇ ਦੇ ਨਾਲ ਜਾਂਦੇ ਆ। ਜਿਹੜੇ ਉੱਤੇ ਅਨਮੈਨਡ ਜਿਹੜੇ ਪਲੇਨਸ ਆ ਉਹ ਹਾਂਜੀ। ਘੁੰਮਦੇ ਆ, ਡਰੋਨਸ ਜਿਹਨਾਂ ਨੂੰ ਕਹਿ ਦਿੰਦੇ ਆ, ਵੱਡੇ ਸੈਟੇਲਾਈਟਸ ਜਿਹੜੀਆਂ ਆ। ਸੋ ਮਾਸ ਸਰਵੇਲੈਂਸ ਦੇ ਇਸ ਮੌਕੇ ਜਿਹੜੀਆਂ ਪ੍ਰੈਕਟਿਸਿਸ ਤੇ ਟੈਕਨੋਲੋਜੀਜ਼ ਲਗਾਤਾਰ ਜਿਹੜੀਆਂ ਆ ਉਹ ਵੱਧਦੀਆਂ ਜਿਹੜੀਆਂ ਉਹ ਜਾ ਰਹੀਆਂ ਆ। ਅੱਜ ਸਾਡਾ ਇਹ ਗੱਲ ਕਰਨ ਦਾ ਮਕਸਦ ਇਹਦੇ ਪਿੱਛੇ ਨਾਲ ਇਹ ਵੀ ਆ ਵੀ ਤੁਹਾਨੂੰ ਦੱਸੀਏ ਵੀ ਕਿਹੜੇ ਮੁਲਕ ਕਿੱਦਾਂ ਕਰ ਰਹੇ ਆ ਹਿਊਮਨ ਰਾਈਟਸ ਤੇ ਆਪਣੇ ਉੱਤੇ ਦਾ ਕੀ ਜਿਹੜਾ ਇਵੈਂਚੁਅਲੀ ਜਿਹੜਾ ਉਹ ਇਫੈਕਟ ਪੈਂਦਾ ਆ। ਸੋ ਹਰਵਿੰਦਰ, ਇਸ ਮਾਸ ਸਰਵੇਲੈਂਸ ਦੇ ਵਿੱਚ ਗੱਲਬਾਤ ਨੂੰ ਹੁਣ ਆਪਾਂ ਅੱਗੇ ਜਿਹੜੇ ਤੋਰਨਾ, ਅੱਗੇ ਜੇ ਵਧਾਉਣਾ ਆ, ਤਾਂ ਕੀ ਇਸ ਦੇ ਵਿੱਚ ਹੁਣ ਆਪਾਂ ਕਿਹੜੇ ਪਾਸੇ ਵੱਲ ਨੂੰ ਤੁਰੀਏ, ਹਾਂਜੀ। ਮੁਲਕਾਂ ਦੇ ਹਿਸਾਬ ਦੇ ਨਾਲ ਕਰੀਏ ਵੀ ਕੀ ਕਰ ਰਹੇ ਆ? ਹਾਂਜੀ, ਸੋ ਉਹਦੇ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ, ਮੈਂ ਥੋੜ੍ਹਾ ਜਿਹਾ ਉਹਦੇ 'ਚ ਐਡ ਕਰ ਦੇਵਾਂ ਕਿ ਜ਼ਰੂਰ। ਸਾਡੇ ਯੂਜ਼ਰ ਤੇ ਸਰੋਤੇ ਨੂੰ ਆਨਲਾਈਨ ਵੀ ਸਰਚ ਕਰ ਸਕਦੇ ਆ। ਇੱਕ ਵਿੰਟਰਾ ਕਰਕੇ ਕੰਪਨੀ ਆ, ਉਹਨਾਂ ਦੀ ਕਾਫੀ ਐਡਵਾਂਸ ਆਲਰੇਡੀ ਵੀਡੀਓ ਐਨਾਲਿਟਿਕਸ ਅਤੇ ਸਰਵੇਲੈਂਸ ਟੈਕਨੋਲੋਜੀ ਉਹਨਾਂ ਦੀ ਆਲਰੇਡੀ ਕਾਫੀ ਐਡਵਾਂਸ ਆ, ਹੈ ਨਾ। ਸੋ ਉਹ ਕਾਫੀ ਜਦੋਂ ALCU ਹੋਰ ਹਿਊਮਨ ਰਾਈਟ ਜਥੇਬੰਦੀਆਂ ਨੇ ਉਹਨਾਂ ਉਹਦੇ ਉੱਤੇ ਬਹੁਤ ਰੌਲਾ ਪਾਇਆ ਸੀ ਕਿ ਆਲਰੇਡੀ ਕਿਸੇ ਨਾ ਕਿਸੇ ਤਰੀਕੇ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੁੱਗ ਚਲੋ ਆਇਆ, ਪਰ ਜਦੋਂ ਅਸੀਂ ਡਿਫੈਂਸ ਵਗੈਰਾ ਦੀ ਗੱਲ ਕਰਦੇ, ਕਿਉਂਕਿ ਉਹਨਾਂ ਕੋਲ ਸਰਪਲਸ ਬਜਟ ਹੁੰਦਾ, ਉਹਨਾਂ ਟੈਕਨੋਲੋਜੀ ਆਲਰੇਡੀ ਡਿਵੈਲਪ ਕੀਤੀਆਂ ਹੋਈਆਂ। ਮੈਂ ਇਹਦੇ 'ਚ ਇੱਕ ਹੋਰ ਰੀਅਲ ਟਾਈਮ ਐਗਜ਼ਾਮਪਲ ਲੈ ਲੈਣਾ ਵੀ ਜਦੋਂ ਤੁਸੀਂ ਸਪੇਸ ਸਰਵੇਲੈਂਸ ਦੀ ਗੱਲ ਕੀਤੀ ਤੇ ਜਿਹੜਾ ਲਾਦੇਨ ਆ ਉਹਨੂੰ ਫੜਨ ਦੇ ਵਿੱਚ ਸਪੇਸ ਸਰਵੇਲੈਂਸ ਨੇ ਕਾਫੀ ਹੱਦ ਤੱਕ ਉਹਦਾ ਹੱਥ ਮੰਨਿਆ ਜਾ ਰਿਹਾ। ਉਹ ਸੀਗਾ ਤੇ ਨਾਲ ਦੂਜੀ ਸੀਗੀ ਮਨੀ ਟ੍ਰੇਲ ਨੂੰ ਉਹਨਾਂ ਨੇ ਟਰੈਕ ਕੀਤਾ ਸੀ। ਹਾਂਜੀ, ਹਾਂਜੀ। ਉਹ ਵੀ ਸਰਵੇਲੈਂਸ, ਫਾਈਨੈਂਸ਼ੀਅਲ ਸਰਵੇਲੈਂਸ ਵੀ ਨਾਲ ਚੱਲ ਰਹੀ ਸੀ। ਹਾਂਜੀ, ਸੋ ਕਾਫੀ ਇੱਕ ਵੱਡੇ ਖਿੱਤੇ ਦੇ ਵਿੱਚ ਹੈ ਨਾ ਪਿਨ ਪੁਆਇੰਟ ਕਰਨਾ, ਲਗਾਤਾਰ ਉਹਨੂੰ ਸਰਵੇਲੈਂਸ ਦੇ ਥੱਲੇ ਰੱਖਣਾ, ਹੈ ਨਾ। ਸੋ ਇਹ ਚੀਜ਼ਾਂ ਕੁਛ ਹੈ ਨਾ, ਇਹ ਅਸੀਂ ਗੱਲ ਕਰ ਰਹੇ ਹਾਂ ਇਹ ਤੋਂ 15 ਸਾਲ, ਹੈ ਨਾ, 12-15 ਸਾਲ ਪੁਰਾਣੀਆਂ ਗੱਲਾਂ, ਓਬਾਮਾ ਦੇ ਟਾਈਮ ਦੇ ਉੱਪਰ ਤੇ ਅੱਜ ਦੇ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਤੁਸੀਂ ਆਪ ਹਿਸਾਬ ਲਾ ਲਓ। ਸੋ ਆਪਾਂ ਦੇਸ਼ਾਂ ਦੇ ਅਕੋਰਡਿੰਗਲੀ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਚਲੋ ਇੰਡੀਆ ਦੀ ਗੱਲ ਸ਼ੁਰੂ ਕੀਤੀ ਸੀ, ਆਪਾਂ ਉਹਨੂੰ ਖਤਮ ਕਰ ਲੈਂਦੇ ਹਾਂ ਜ਼ਰੂਰ। ਤੇ ਉਹਦੇ ਵਿੱਚ ਇੰਡੀਅਨ ਪਾਰਲੀਮੈਂਟ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2008 ਵਿੱਚ ਪਾਸ ਕੀਤਾ, ਜਿਹਦੇ ਵਿੱਚ ਕੋਈ ਡਿਬੇਟ ਨਹੀਂ ਹੋਈ, ਹੈ ਨਾ। ਆਪਾਂ ਹੁਣ ਗੱਲ ਕਰਦੇ ਨਾ BJP ਦੀ ਗਵਰਨਮੈਂਟ ਨੇ ਇਦਾਂ ਕਰ ਦਿੱਤਾ ਜਾਂ ਉਹ ਕਰ ਦਿੱਤਾ, ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਉਸ ਟਾਈਮ ਦੇ ਉੱਤੇ ਵੀ ਚਲੋ ਲੰਗੜੀ ਗਵਰਨਮੈਂਟ ਹੀ, ਪਰ ਬਾਈ ਪਾਰਟੀਜ਼ਨ ਸਪੋਰਟ ਹੀ ਸੀ ਇੱਕ ਹਿਸਾਬ ਦੇ ਨਾਲ। ਉਹਦੇ ਵਿੱਚ ਸਟੇਟ ਜਿਹੜੀ ਸੈਂਟਰਲ ਗਵਰਨਮੈਂਟ ਨੇ ਜਿਹੜੀਆਂ ਪਾਵਰਸ ਲਈਆਂ, ਆਫ ਕੋਰਸ ਸਟੇਟ ਗਵਰਨਮੈਂਟ ਨੂੰ ਸਿਮਿਲਰ ਪਾਵਰਸ ਦਿੱਤੀਆਂ, ਜਿਹਦੇ ਵਿੱਚ ਉਹ ਇੰਟਰਸੈਪਟ ਕਰ ਸਕਦੇ ਆ, ਕਿਸੇ ਨੂੰ ਵੀ ਮੋਨੀਟਰ ਕਰ ਸਕਦੇ ਆ ਤੇ ਡੀਕ੍ਰਿਪਟ ਕਰ ਸਕਦੇ ਇਨਫੋਰਮੇਸ਼ਨ। ਡੀਕ੍ਰਿਪਸ਼ਨ ਇੰਪੋਰਟੈਂਟ ਵਰਡ ਇਸ ਲਈ ਹੈ ਰਾਜਕਰਨ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਜੇ, ਹੈ ਨਾ, ਪਿਛਲੇ ਹਫਤੇ ਦੀ ਗੱਲ ਆ, WhatsApp ਦਾ ਰੌਲਾ ਪਿਆ, ਭਾਵੇਂ ਕਿ WhatsApp ਨੇ ਪਬਲਿਕ ਸਟੈਂਡ ਇਹ ਲਿਆ ਹੋਇਆ ਕਿ ਅਸੀਂ ਡਿਕ੍ਰਿਪਟ ਇਨਫੋਰਮੇਸ਼ਨ ਨਹੀਂ ਕਰਦੇ, ਪਰ ਅਨਅਫੀਸ਼ੀਅਲ ਜਿਹੜੇ ਉੱਥੋਂ ਦੇ ਜਾਣਕਾਰ ਆ ਸਰੋਤੇ ਇਹ ਦੱਸਦੇ ਕਿ ਜਿਹੜੀ ਵੀ ਤੁਸੀਂ WhatsApp ਤੇ ਇਨਫੋਰਮੇਸ਼ਨ ਹੁੰਦੇ ਆ ਲੋਕਲ ਸਿਕਿਉਰਿਟੀ ਏਜੰਸੀਜ਼ ਆਲਰੇਡੀ ਹੈਗੀ ਆ ਇੰਡੀਆ ਦੇ ਵਿੱਚ। ਨਥਿੰਗ ਇਜ਼ ਇਨਕ੍ਰਿਪਟਡ ਉੱਥੇ। ਹਾਂਜੀ, ਉੱਥੇ ਨਥਿੰਗ ਇਜ਼ ਇਨਕ੍ਰਿਪਟਡ, ਹੈ ਨਾ। ਤੇ ਉਸ ਤੋਂ ਬਾਅਦ ਡੀਕ੍ਰਿਪਟ ਕਰ ਸਕਦੇ ਇਨਫੋਰਮੇਸ਼ਨ, ਹੈ ਨਾ, ਜਿਹੜੀ ਟਰਾਂਸਮਿਸ਼ਨ, ਕਿਉਂਕਿ ਟਰਾਂਸਮਿਸ਼ਨ ਦੇ ਲਈ ਤੇ ISP ਹੁੰਦੇ, ਇੰਟਰਨੈਟ ਸਰਵਿਸ ਪ੍ਰੋਵਾਈਡਰ, ਜਿਹੜਾ ਤੁਸੀਂ ਨੈਟਵਰਕ ਲੈਂਦੇ ਹੋ, ਕੋਈ ਵੀ ਤੁਸੀਂ ਲੈ ਲਿਆ, ਹੈ ਨਾ, ਏਅਰਟੈਲ ਜਾਂ ਉੱਥੇ ਜਿਹੜੇ ਵੀ ਚੱਲਦੇ ਆ ਉਹਨਾਂ ਦੇ ਵਿੱਚ ਮੈਂ ਚਲੋ ਨਾਂ ਨਹੀਂ ਲੈ ਰਿਹਾ, ਮੇਰੇ ਮੂੰਹ ਦੇ ਵਿੱਚ ਏਅਰਟੈਲ ਪਹਿਲਾਂ ਆ ਗਿਆ, ਸੋ ਤਾਂ ਕਰਕੇ ਹੋਰ ਵੀ ਜਿਹੜੇ ਨੈਟਵਰਕ ਉੱਥੇ ਹੈਗੇ ਆ, ਬ੍ਰੌਡਬੈਂਡ ਹੋ ਗਿਆ, ਉਹਦੇ ਉੱਤੋਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਟਰਾਂਸਕ੍ਰਿਪਟ ਹੋ ਰਹੀ ਹੈ ਉਹਨੂੰ ਕੈਪਚਰ ਕਰ ਸਕਦੇ ਆ, ਠੀਕ ਆ। ਤੇ ਉਹਦੇ ਵਿੱਚ ਇੱਕ ਜਿਹੜਾ ਵਰਡ ਉਹਨਾਂ ਪਾਇਆ ਕਿ ਕੋਈ ਵੀ ਏਜੰਸੀ ਜਿਹੜੀ ਉਹਨੂੰ ਕਰ ਸਕਦੇ ਇਨ ਇੰਟਰਸਟ ਆਫ ਸੋਵਰੈਨਿਟੀ ਔਰ ਇੰਟੀਗ੍ਰਿਟੀ ਆਫ ਇੰਡੀਆ। ਬੜੀ ਜਿਹੜਾ ਅਕਸਰ ਉਹ ਵਰਤਦੇ ਪ੍ਰਭੂ ਸੱਤਾ ਤੇ ਅਖੰਡਤਾ ਨੂੰ ਲੈ ਕੇ, ਹਨਾ, ਹੈਗੇ ਨਾ, ਅਖੰਡਤਾ, ਦੇਸ਼ ਦੀ ਅਖੰਡਤਾ ਤੇ ਏਕਤਾ, ਅਖੰਡਤਾ, ਚਲੋ ਜੋ ਵੀ ਆ। ਸੋ ਉਹਦੇ ਵਿੱਚ ਇਹ ਕਹਿੰਦਾ ਭਾਵੇਂ ਆ ਕਿ ਜਿਹੜੇ ਕਿਸੇ ਚੀਜ਼ ਨੂੰ ਵੀ ਮੋਨੀਟਰ ਕਰ ਸਕਦੇ, ਸੋ ਕਹਿੰਦਾ ਮਤਲਬ ਉਹਦੇ ਵਿੱਚ ਕੋਈ ਬੜੇ ਸੇਫ ਗਾਰਡ ਨਹੀਂ ਹੈਗੇ। ਸੋ ਇੰਡੀਆ ਵਿੱਚ ਕੋਈ ਵੀ ਜਿਹੜਾ ਕੰਮ ਕਰਦਾ, ਸੋ ਉਹਦੀ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਉਹਨੂੰ ਇਕੱਠਾ ਕਰਨਾ ਕੋਈ ਔਖਾ ਉੱਥੇ ਕੰਮ ਨਹੀਂ ਹੈਗਾ। ਉਸ ਤੋਂ ਬਾਅਦ ਚਾਈਨਾ ਤੋਂ ਇਨਫਲੂਐਂਸ ਹੋ ਕੇ, ਚਾਈਨਾ ਦੀ ਵੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਸੋ ਇੰਡੀਆ ਨੇ ਇੱਕ ਨੈਸ਼ਨਲ ਇੰਟੈਲੀਜੈਂਸ ਗ੍ਰਿਡ ਸੈਟਅਪ ਕੀਤਾ, ਹੈ ਨਾ, ਤੇ 2011 ਦੇ ਵਿੱਚ ਆਈ ਥਿੰਕ ਉਹਨਾਂ ਕੀਤਾ ਸੀ, ਜਿਹਨੂੰ ਨੈਟ ਗ੍ਰਿਡ ਕਹਿੰਦੇ ਆ, ਨੈਸ਼ਨਲ ਇੰਟੈਲੀਜੈਂਸ ਗ੍ਰਿਡ ਸਿਸਟਮ। ਠੀਕ ਹੈ। ਸੋ ਉਹਦੇ ਵਿੱਚ ਕੀ ਆ ਕਿ
ਸਾਰੇ ਦਾ ਸਾਰਾ ਡੇਟਾ ਹੈ ਨਾ, ਜਿਹਦੇ ਬਾਰੇ ਬਾਅਦ ਵਿੱਚ ਰੌਲਾ ਵੀ ਪਿਆ ਵੀ ਜਿਹੜੀ ਆਧਾਰ ਕਾਰਡ ਇਨਫੋਰਮੇਸ਼ਨ ਆ ਨਾ, ਇਹ ਸਾਰੇ ਇੰਡੀਵਿਜੂਅਲ ਦਾ ਡੇਟਾ, ਉਹਦੇ ਲੈਂਡ ਰੈਕਡ ਕੀ ਆ, ਉਹਦੇ ਇੰਟਰਨੈਟ ਦੇ ਲੌਗ ਕੀ ਆ, ਉਹਦੀ ਹਵਾਈ ਜਹਾਜ਼ ਦੇ ਉੱਤੇ ਕਿੱਥੇ ਸਫ਼ਰ ਕੀਤਾ, ਇਹ ਨਾ ਕਿਉਂਕਿ ਇਹ ਸਭ ਕੁਛ ਕਨੈਕਟਡ ਆ ਆਧਾਰ ਕਾਰਡ ਦੇ ਨਾਲ। ਇੱਕ ਨੰਬਰ ਤੁਸੀਂ ਪੰਚ ਇਨ ਕਰਦੇ ਬੰਦੇ ਦੀ ਸਾਰੀ ਹਿਸਟਰੀ ਉੱਥੇ ਆ ਜਾਂਦੀ ਆ। ਈਵਨ ਤੁਸੀਂ ਹਵਾਈ ਜਹਾਜ਼ ਦਾ ਸਫ਼ਰ ਕਰਨਾ, ਤੁਸੀਂ ਰੇਲ ਦਾ ਸਫ਼ਰ ਕਰਨਾ, ਤੁਹਾਡੇ ਫੋਨ ਦੇ ਰੈਕਡ, ਤੁਹਾਡੇ ਗਨ ਦਾ ਰੈਕਡ, ਤੁਹਾਡਾ ਡਰਾਈਵਿੰਗ ਲਾਇਸੈਂਸ ਦੀ ਕੀ ਆ, ਤੁਹਾਡੇ ਪ੍ਰਾਪਰਟੀ ਦੇ ਰੈਕਡ ਕੀ ਆ, ਇੰਸ਼ੋਰੈਂਸ, ਇਨਕਮ ਟੈਕਸ ਦੇ ਰੈਕਡ ਤੁਹਾਡੇ ਕੀ ਆ, ਸਾਰੇ ਜਾਣੇ ਸਾਰੀ ਇਨਫੋਰਮੇਸ਼ਨ ਰੀਅਲ ਟਾਈਮ ਅਵੇਲੇਬਲ ਹੁੰਦੀ ਆ ਉਹਨਾਂ ਕੋਲ, ਤੇ ਉਹਦੇ ਤੋਂ ਕੋਈ ਵੀ ਓਵਰਸਾਈਟ ਨਹੀਂ ਹੈਗੀ। ਦੇਖ ਲਓ। ਹਾਂਜੀ, ਸੋ ਉਸ ਤੋਂ ਬਾਅਦ ਆਪਾਂ ਇੱਕ ਨਾ UID ਇੰਡੀਆ ਦੇ ਵਿੱਚ, ਜਿਹਨੂੰ ਆਧਾਰ ਕਾਰਡ ਕਹਿੰਦੇ, ਯੂਨਾਈਟਿਡ ਆਈਡੈਂਟੀਫਿਕੇਸ਼ਨ, ਯੂਨੀਕ ਆਇਡੈਂਟੀਫਿਕੇਸ਼ਨ। ਸੋ ਉਹਦੀ ਇੱਕ ਫਾਰਮਲ ਆਰਗੇਨਾਈਜੇਸ਼ਨ ਆ ਜਿਹਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਕਹਿੰਦੇ ਆ, ਹੈ ਨਾ ਜੀ। ਉਹ ਤੋਂ ਜਿਹੜੀ ਉਹਨੂੰ ਮੈਨੇਜ ਕਰਦੀ ਹੈ। ਸੋ ਇਹ ਸਾਰੀ ਇਨਫੋਰਮੇਸ਼ਨ ਰੀਅਲ ਟਾਈਮ ਲੈ ਸਕਦੇ, ਯਾਨੀ ਕਿ ਤੁਸੀਂ ਅੱਜ ਟਿਕਟ ਬੁੱਕ ਕਰਾਈ, ਵਿਦਿਨ ਮਿੰਟਸ ਤੁਹਾਡੀ ਜਾਣਕਾਰੀ ਜਿਹੜੀ ਆ ਉਸ ਤੋਂ ਤੁਸੀਂ ਕੱਢ ਸਕਦੇ ਹੋ। ਕਿਉਂਕਿ ਆਲਮੋਸਟ ਦੇਖੋ ਮੈਂ ਤੇ ਇਹ ਐਕੂਰੇਸੀ ਦੀ ਇਹਦੀ ਰਾਜਕਰਨ ਇਸ ਤਰ੍ਹਾਂ ਵੀ ਤੁਸੀਂ ਮੰਨ ਲਓ ਕੋਈ ਸੈੱਲ ਫੋਨ ਉੱਥੇ ਕੋਈ ਲੈਣ ਜਾਣਾ ਹੈ ਨਾ, ਠੀਕ ਆ, ਇੱਥੇ ਵੀ ਤੁਸੀਂ ਸੋਸ਼ਲ ਸਿਕਿਉਰਿਟੀ, ਅਮਰੀਕਾ ਵਿੱਚ ਵੀ ਤੁਸੀਂ ਸੋਸ਼ਲ ਸਿਕਿਉਰਿਟੀ ਕਰਦੇ ਹੋ, ਪਰ ਇੱਥੇ ਫਿਰ ਵੀ ਥੋੜਾ ਜਿਹਾ ਰੌਲਾ ਰਹਿੰਦਾ, ਕਿਸੇ ਨਾ ਕਿਸੇ ਦੀ ਸੋਸ਼ਲ ਸਿਕਿਉਰਿਟੀ ਵਰਤਲੀ ਡਿਸਕ੍ਰਿਪੈਂਸੀ ਰਹਿੰਦੀ ਆ। ਤੁਸੀਂ ਫੋਨ ਰੈਕਡ ਹੀ ਲੈਣ ਜਾਣਾ ਤੇ ਫੋਨ ਸਿਮ ਕਾਰਡ ਹੀ ਲੈਣ ਜਾਣਾ, ਤਾਂ ਥੰਬ ਪ੍ਰਿੰਟ ਉੱਥੇ ਲਿਆ ਜਾਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਕੋਈ ਬਾਲੀ ਓਵਰਸਾਈਟ ਨਹੀਂ ਹੈਗੀ, ਹੈ ਨਾ। ਤੇ ਉਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਚੱਲੀ ਸੀ, ਹੁਣ 2021 ਦਾ ਸੈਂਸਸ ਤਾਂ ਹੋਇਆ ਨਹੀਂ, ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਫਿੰਗਰਪ੍ਰਿੰਟ ਤੇ ਆਇਰਿਸ ਸਕੈਨ ਆ ਅਲੋਂਗ ਵਿਦ GPS ਰੈਕਡ ਹਰ ਇੱਕ ਹਾਊਸ ਹੋਲਡ ਜਿਹੜੇ ਉਹਨਾਂ ਪਲਾਨ ਕੀਤੇ ਸੀ। ਤੇ ਉਹ ਤੋਂ ਲੈਦਾ ਜਿਹੜੇ ਇਨੀਸ਼ੀਅਲ ਪਲਾਨ ਇਹਨਾਂ ਚਾਰਕੋਡ ਕੀਤਾ ਸੀ, ਕਿਉਂਕਿ ਇਹ ਗੱਲਾਂ ਬਾਤਾਂ ਜਿਹੜੀਆਂ ਇਹ ਬਹੁਤ ਡਿਸਕ੍ਰੀਟ ਹੁੰਦੀਆਂ, ਪਬਲਿਕ ਸਫੇਅਰ ਵਿੱਚ ਨਹੀਂ ਹੁੰਦੀਆਂ। ਹੁਣ ਪਤਾ ਨਹੀਂ ਇਹਦੇ ਵਿੱਚ ਕਿੰਨੀ ਜਾਣਕਾਰੀ, ਪਰ ਜੋ ਉਹਨਾਂ ਦਾ ਕਿੰਨੀ ਇਹ ਤੋਂ ਅੱਗੇ ਗੋ ਥਰੂ ਹੋਏ ਆ, ਪਰ ਉਹਨਾਂ ਦਾ ਜਿਹੜਾ ਪ੍ਰਪੋਜ਼ਲ ਸੀ ਕਿ ਜਿਹੜਾ ਉਹਨਾਂ ਦਾ ਇਨੀਸ਼ੀਅਲ ਪਲਾਨ ਹੈਗਾ ਸੀ ਕਿ ਇਹ ਐਕਸੈਸ, ਇਹ ਸਾਰੀਆਂ ਇਨਫੋਰਮੇਸ਼ਨ ਦਾ, ਇਹ 11 ਨੈਸ਼ਨਲ ਏਜੰਸੀਜ਼ ਕੋਲ ਇਹਦਾ ਐਕਸੈਸ ਹੋਊਗਾ, ਜਿਨ੍ਹਾਂ ਵਿੱਚ ਰॉ ਰਿਸਰਚ ਐਂਡ ਐਨਾਲਿਸਿਸ ਵਿੰਗ, IB ਜਿਹਨੂੰ ਇੰਟੈਲੀਜੈਂਸ ਬਿਊਰੋ ਕਹਿੰਦੇ ਆ, ED ਇਨਫੋਰਸਮੈਂਟ ਡਾਇਰੈਕਟੋਰੇਟ, ਤੇ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਤੇ CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਤੇ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ, ਤੇ ਇੱਕ ਹੈਗਾ NCB ਨੈਸ਼ਨਲ ਨਾਰਕੋਟਿਕ ਕੰਟਰੋਲ ਬਿਊਰੋ। ਸੋ 11 ਏਜੰਸੀਜ਼ ਕੋਲ ਜਿਹੜੇ ਹਰ ਇੱਕ ਸਿਟੀਜ਼ਨ ਆਫ ਇੰਡੀਆ ਦੀ ਜਿਹੜੀ ਜਾਣਕਾਰੀ ਆ ਉਹ ਰੀਅਲ ਟਾਈਮ ਰਹਿੰਦੀ ਆ। ਸੋ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ, ਕਿਸ ਤਰੀਕੇ ਦੇ ਨਾਲ ਇਹ ਤੁਹਾਡੇ ਤੇ ਸਰਵੇਲੈਂਸ ਜਿਹੜੀ ਉਹ ਉੱਥੇ ਬਣਾ ਕੇ ਜਿਹੜੀ ਉਹ ਰੱਖ ਰਹੇ ਆ। ਸੋ ਐਵੇਂ ਤਾਂ ਨਹੀਂ ਆਪਾਂ ਦੇਖਦੇ ਵੀ ਇੰਨਾ ਸਾਰਾ ਕੁਝ ਜਿਹੜਾ ਉੱਥੇ ਚੱਲ ਰਿਹਾ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੀ ਗੱਲਬਾਤ ਨੂੰ ਜਿਹੜਾ ਉਹ ਜਾਰੀ ਰੱਖਦੇ ਆ। ਹੋਰ ਥਾਵਾਂ ਦੇ ਉੱਤੇ ਵੀ ਕੀ ਹੋ ਰਿਹਾ ਆ, ਮਾਸ ਸਰਵੇਲੈਂਸ ਨੂੰ ਲੈ ਕੇ ਕਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਰਹੀਆਂ, AI ਦਾ ਕੀ ਪ੍ਰਭਾਵ ਪਊਗਾ ਇਸ ਦੇ ਉੱਤੇ, ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਨਿੱਘਾ ਜੀ ਆਖਦੇ ਹਾਂ ਬ੍ਰੇਕ ਤੋਂ ਬਾਅਦ। ਗੱਲਬਾਤ ਆਪਾਂ ਇਸ ਤੋਂ ਪਹਿਲਾਂ ਇੰਡੀਆ ਦੀ ਕਰ ਰਹੇ ਸੀ, ਮਾਸ ਸਰਵੇਲੈਂਸ ਨੂੰ ਲੈ ਕੇ, ਤੇ ਥੋੜੀ ਕਾਮਰੇਡਾਂ ਦੇ ਬਾਰੇ ਵੀ ਦੇਖ ਲਈਏ। ਚਾਈਨਾ ਵਾਲੇ ਜਿਹਦਾ ਆਪਾਂ ਦੱਸਦੇ ਸੀਗੇ ਵੀ ਸਰਵੇਲੈਂਸ ਦਾ ਜਿਹੜਾ ਨੈਟਵਰਕ ਆ, ਕਹਿ ਸਕਦੇ ਵੀ ਦੁਨੀਆ ਦੇ ਵਿੱਚ ਸਭ ਤੋਂ ਤੇਜ਼ ਆ। ਚਾਕੂ ਲੈਣਾ ਹੋਵੇ ਤਾਂ ਤੁਹਾਡੀ UID ਉੱਥੇ ਦਾ ਜਿਹੜਾ ਵੀ ਆਈਡੈਂਟੀਫਿਕੇਸ਼ਨ ਨੰਬਰ ਆ ਉਹਦੇ ਨਾਲ ਆ, ਉਹਦੇ ਉੱਤੇ ਖੁੜਿਆ ਜਾਂਦਾ ਆ, ਮੜਿਆ ਜਾਂਦਾ ਆ। ਫਿਰ ਉਹ ਕੀ ਕਰਦੇ ਆ, ਕਿਵੇਂ ਕਰ ਰਹੇ, ਕੀ ਆਪਰੇਟਸ ਆ ਜੀ ਉਹਨਾਂ ਦਾ, ਕੀ ਚੱਲ ਰਿਹਾ ਉੱਥੇ? ਆਪਾਂ ਰਾਜਕਰਨ ਆਪਾਂ 10 ਸਾਲ ਪੁਰਾਣੀ ਗੱਲ ਹੀ ਕਰ ਲੈਂਦੇ ਹਾਂ, ਉਹ ਤੋਂ ਹੀ ਆਈਡੀਆ ਆ ਜਾਊਗਾ, ਕਿਉਂਕਿ ਬਾਏ ਦ ਐਂਡ ਆਫ ਦ ਡੇ ਜਿਹੜੀਆਂ ਡਾਇਰੈਕਸ਼ਨਾਂ ਬਣੀਆਂ ਹੁੰਦੀਆਂ, ਟੈਕਨੋਲੋਜੀ ਐਡਵਾਂਸ ਹੋਈ ਜਾਂਦੀ ਆ, ਸੋ ਇੰਟੈਂਸ਼ਨ ਸੇਮ ਹੀ ਰਹਿੰਦੀ ਆ, ਟੂਲਸ ਵਧੀ ਜਾਂਦੇ ਆ, ਹੋਰ ਸਫਿਸਟੀਕੇਟਡ ਹੋਈ ਜਾਂਦੇ ਆ। ਸੋ 2013 ਦੇ ਵਿੱਚ ਇੱਕ ਲਿਸਟ ਛਪੀ ਸੀ, ਰਿਪੋਰਟਰ ਵਿਦਆਊਟ ਬਾਰਡਰਸ। ਠੀਕ ਹੈ। ਉਹਨਾਂ ਕਿਹਾ ਸੀ ਕਿ ਸਟੇਟ ਐਨੀਮੀਜ਼ ਆਫ ਇੰਟਰਨੈਟ, ਤੇ ਉਹਨਾਂ ਦੇ ਵਿੱਚ 5 ਦੇਸ਼ਾਂ ਦਾ ਉਹਨਾਂ ਨਾਂ ਲਿਆ ਹੈ, ਜਿਹਦੇ ਵਿੱਚ ਚਾਈਨਾ ਪ੍ਰਮੁੱਖ ਸੀ। ਓਕੇ, ਠੀਕ ਆ, ਕਿਉਂਕਿ ਉਹਨੂੰ ਯੂਜ਼ ਕਰਕੇ ਚਾਈਨਾ ਦੇ ਵਿੱਚ ਵੀ, ਕਿਉਂਕਿ ਇੰਟਰਨਲ ਕਨਫਲਿਕਟ ਬਹੁਤ ਆ, ਬਾਹਰ ਜਾਣਕਾਰੀ ਸਾਨੂੰ ਬਹੁਤ ਘੱਟ ਮਿਲਦੀ ਆ, ਤੇ ਪੋਰਟਰੇ ਕੀਤਾ ਜਾਂਦਾ ਕਿ ਚਾਈਨੀਜ਼ ਸਿੰਗਲ ਨੇਸ਼ਨ ਆ, ਹਾਨ ਕਮਿਊਨਿਟੀ ਦਾ, ਹਨਾ। ਇਦਾਂ ਦੀ ਗੱਲ ਨਹੀਂ ਆ। ਉੱਥੇ ਵੀ ਸ਼ਿਨਜ਼ਿਆਨ ਦਾ ਰੌਲਾ ਚੱਲਦਾ ਸੀ ਪਿਛਲੇ ਕੋਵਿਡ ਤੋਂ ਇਮੀਡੀਏਟ ਪਹਿਲਾਂ, ਬਹੁਤ ਉਹਦੇ ਬਾਰੇ ਸੁਣਿਆ।
ਕੋਵਿਡ ਦੇ ਰਿਪਰੈਸ਼ਨਸ ਸੁਣੇ ਆ, ਉਹ ਤੋਂ ਬਾਅਦ ਤਿੱਬਤ ਬਾਰੇ ਅਸੀਂ ਬਹੁਤ ਕੁਛ ਸੁਣਿਆ ਉੱਥੇ, ਹੈ ਨਾ, ਕਈ ਕੁਛ ਚੱਲਦਾ। ਸੋ ਉਹਦੇ ਵਾਸਤੇ ਵੀ ਜਿਹੜਾ ਇੱਕ ਉਹਨਾਂ ਜਿਹੜੇ ਇੰਟਰਨੈਟ ਦੇ ਵਿੱਚ ਸਿਸਟਮ ਸ਼ੁਰੂ ਕੀਤਾ, ਮੈਂ ਇਹ ਤੋਂ ਪਹਿਲਾਂ ਨਾ ਥੋੜ੍ਹਾ ਜਿਹਾ ਹੋਰ ਪੈਸ ਚਲੇ ਜਾਣਾ, ਜਦੋਂ ਇੱਥੋਂ ਕੰਪਨੀਜ਼ ਜਿਹੜੀਆਂ ਚਾਈਨਾ ਜਾ ਰਹੀਆਂ ਸੀ ਅਰਲੀ 2000 ਦੇ ਵਿੱਚ, ਤੇ ਬਿਲ ਕਲਿੰਟਨ 90s ਵਿੱਚ ਉਹਨੇ ਇੱਕ ਗੱਲ ਕਹੀ ਸੀ ਵੀ ਜਿੱਥੇ ਕਾਰਪੋਰੇਟ ਸਟਰਕਚਰ ਜਾਂਦਾ ਵਾ, ਜਦੋਂ ਇੰਟਰਨੈਟ ਜਾਂਦਾ ਲੋਕਾਂ ਨੂੰ ਖੁੱਲ੍ਹ ਮਿਲਦੀ ਆ, ਤੇ ਚਾਈਨਾ ਜਿਹੜੇ ਆ ਉਹ ਵੀ ਖੁੱਲੂਗਾ। ਪਰ ਚਾਈਨੀਜ਼ ਨੇ ਇੱਕ ਬੜੀ ਡਿਫਰੈਂਟ ਅਪਰੋਚ ਲਈ। ਉਹਨਾਂ ਟੂਲਸ ਤੇ ਇਨਫੋਰਮੇਸ਼ਨ ਸਾਰੀ ਅਬਜ਼ੋਰਬ ਕਰਦੇ ਗਏ, ਪਰ ਉਹਨਾਂ ਦੇ ਜੋ ਉਹਨਾਂ ਨੂੰ ਚਾਹੀਦੀ ਸੀ, ਜੋ ਉਹਨਾਂ ਦੇ ਲਈ ਅਨਵਾਂਟਡ ਸੀ ਜਾਂ ਸਟੇਟ ਇੰਟਰਸਟ ਦੇ ਖਿਲਾਫ ਸੀ, ਉਹ ਉਹਨਾਂ ਨੇ ਉਹਨੂੰ ਬੜਾ ਵਧੀਆ ਬਲੌਕ ਕਰਨ ਦਾ ਤਰੀਕਾ ਰੱਖਿਆ। ਸੋ ਅੱਜ ਦੇ ਦਿਨ ਵਿੱਚ ਵੀ ਰਾਜਕਰਨ ਸਾਰੇ ਦਾ ਸਾਰਾ ਜਿਹੜਾ ਇੰਟਰਨੈਟ ਆ ਉਹ ਓਨ ਜਾਂ ਕੰਟਰੋਲ ਕੀਤਾ ਜਾਂਦਾ CCP ਚਾਈਨੀਜ਼ ਕਮਿਊਨਿਸਟ ਪਾਰਟੀ ਵੱਲੋਂ। ਉਹਨਾਂ ਦੇ ਹੱਥ 'ਚ ਸਭ ਕੁਛ ਹੈ। ਹਾਂਜੀ। ਸੋ ਪਹਿਲੀ ਗੱਲ ਤੇ ਫੋਰਨ ਜਿਹੜੇ ਜਰਨਲਿਸਟ ਆ ਬਹੁਤ ਘੱਟ ਆ ਉੱਥੇ ਜਾ ਸਕਦੇ ਆ। ਉੱਥੇ ਜਦੋਂ ਜਾਂਦੇ ਆ ਉਹਨਾਂ ਦੇ ਸਾਰੇ ਜਿਹੜੇ ਫੋਨ ਆ ਉਹ ਟੈਪ ਹੁੰਦੇ ਆ, ਉਹਨਾਂ ਦੀ ਈਮੇਲਸ ਮੋਨੀਟਰ ਹੁੰਦੀ ਆ, ਤੇ ਜਿਹੜੇ ਉਹਨਾਂ ਟੂਲਸ ਪੁੱਟ ਟੂਗੈਦਰ ਕੀਤੇ ਆ, ਅੱਜ ਤੋਂ ਮੈਂ 10 ਸਾਲ ਪੁਰਾਣੀ ਗੱਲ ਕਰ ਰਿਹਾ ਅਗੇਨ, ਉਹਨੂੰ ਕਿਹਾ ਜਾਂਦਾ ਕੋਲੈਬੋਰੇਟਿਵਲੀ ਅ ਗ੍ਰੇਟ ਫਾਇਰਵਾਲ ਆਫ ਚਾਈਨਾ। ਹਾਂ, ਠੀਕ ਹੈ। ਗ੍ਰੇਟ ਫਾਇਰਵਾਲ ਆਫ ਚਾਈਨਾ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਤਾਂ ਨਾਰਮਲ ਰਾਊਟਿੰਗ ਰੈਗੂਲੇਸ਼ਨਸ ਹੋ ਗਈਆਂ ਵੀ IP ਕਿਸੇ ਦਾ ਬਲੌਕ ਕਰ ਦਿੱਤਾ ਜਾਂ ਡੋਮੇਨ ਨੇਮ ਬਲੌਕ ਕਰ ਦਿੱਤਾ, ਉਹ ਤੇ ਹੈ ਹੀ ਹੈ, ਪਰ ਉਹਦੇ ਵਿੱਚ ਉਹ ਫਰਦਰ ਇੱਕ ਟੈਕਨੋਲੋਜੀ ਯੂਜ਼ ਕਰਦੇ ਜਿਹਨੂੰ ਡੀਪ ਪੈਕੇਟ ਇਨਸਪੈਕਸ਼ਨ ਕਹਿੰਦੇ ਆ, DPI। ਠੀਕ ਆ। ਉਹਦੇ ਵਿੱਚ ਕੀ ਕਰਦੇ ਆ ਕਿ ਜਿਹੜੇ ਕੀਵਰਡ ਆ ਕੁਛ, ਜਿੱਦਾਂ ਮੈਂ ਨਾ ਇੱਕ ਆਪਣੀ ਚਲੋ ਰੀਅਲ ਟਾਈਮ ਐਗਜ਼ਾਮਪਲ ਦਿੱਤਾ, ਉਦੋਂ ਤਾਂ ਗੱਲ ਤਾਂ ਹੈ ਨਾ, ਯੰਗ ਜਦੋਂ ਹੁੰਦੇ ਬੰਦਾ ਕੋਸ਼ਿਸ਼ ਕਰਦਾ। ਮੈਂ ਹਾਂਗਕਾਂਗ ਗਿਆ ਤੇ ਮੈਂ ਟੈਨਾਮੈਂਟ ਸਕੁਏਅਰ ਬਾਰੇ ਸਰਚ ਕੀਤੀ, ਜਾਣਕਾਰੀ ਲੈ ਲਈ। ਮੈਂ ਚਾਈਨਾ ਗਿਆ, ਟੈਨਾਮੈਂਟ ਸਕੁਏਅਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਮੈਨੂੰ ਕੁਛ ਨਹੀਂ ਮਿਲਿਆ। ਸੋ ਨਿਕਲਦਾ ਹੀ ਨਹੀਂ ਕੁਛ ਵੀ ਉਸ ਤੇ। ਹਾਂਜੀ, ਉੱਥੇ ਕੁਛ ਨਹੀਂ। ਉਸ ਟਾਈਮ ਦੀ ਇਹ ਗੱਲ ਅੱਜ ਤੋਂ 11-12 ਸਾਲ ਪੁਰਾਣੀ ਆ, ਤੇ ਉਸ ਟਾਈਮ ਦੇ ਉੱਤੇ ਹੈ ਨਾ, ਸ਼ਾਇਦ 13 ਸਾਲ ਪੁਰਾਣੀ ਹੋਵੇ। ਉਸ ਟਾਈਮ ਦੇ ਉੱਪਰ ਵੀ ਡੀਪ ਪੈਕੇਟ ਇਨਸਪੈਕਸ਼ਨ, ਜਿਹਦੇ ਵਿੱਚ ਉਹ ਕੀਵਰਡ ਬੇਸਡ ਡਿਟੈਕਸ਼ਨ ਹੁੰਦੀ ਆ। ਤੇ ਉਸ ਤੋਂ ਬਾਅਦ ਰਾਜਕਰਨ ਕੀ ਹੁੰਦਾ ਕਿ ਦੇਖੋ ਜਿਹੜੇ ਗਵਰਨਮੈਂਟ ਜਿਹੜੀਆਂ ਬਲੌਕ ਕਰਦੀਆਂ, ਟੈਕਨੋਲੋਜੀ ਐਡਵਾਂਸ ਕਰਦੇ, ਲੋਕੀ ਉੱਤੋਂ ਵੀ ਤਾਂ ਹੁੰਦੇ, ਹੈਕਰ ਆ ਜਾਂਦੇ ਆ ਨਾ, ਸੋ ਉਹ ਯੂਜ਼ ਕਰ ਲੈਂਦੇ ਆ ਇਨਕ੍ਰਿਪਟਡ ਟੈਕਨੋਲੋਜੀ, ਜਿਹਦੇ ਵਿੱਚ ਫਾਇਰਵਾਲ ਹੈ ਨਾ, ਨੂੰ ਇਨਕ੍ਰਿਪਟ ਕਰਕੇ ਤੇ ਉੱਤੋਂ ਸਾਰੀ ਜਾਣਕਾਰੀ। ਸੋ ਇਨਕ੍ਰਿਪਸ਼ਨ ਵਗੈਰਾ ਦੇ ਨੂੰ ਵੀ ਡੀਕ੍ਰਿਪਟ ਕਰਨ ਦਾ ਉਹਨਾਂ ਨੇ ਤਰੀਕਾ ਲੱਭਿਆ ਸੀ, ਤੇ ਉਹਦੇ ਵਿੱਚ ਕੀ ਕਰਦੇ ਕਿ ਉਹ ਡਾਇਨਾਮਿਕਲੀ ਬਲੌਕ ਕਰ ਦਿੰਦੇ ਆ ਚੀਜ਼ਾਂ ਨੂੰ। ਠੀਕ ਹੈ। ਉਹਦਾ ਕੀ ਹੁੰਦਾ ਕਿ ਜਿੱਦਾਂ ਤੁਸੀਂ VPN ਵਗੈਰਾ ਯੂਜ਼ ਕਰ ਲੈਂਦੇ ਹੋ ਨਾ ਕਈ ਦੇਸ਼ਾਂ ਦੇ ਵਿੱਚ, ਤੇ ਥੋੜੇ ਟਾਈਮ ਦੇ ਲਈ ਚੱਲਦਾ ਰਹਿੰਦਾ ਓਵਰ ਦ ਪੀਰੀਅਡ ਆਫ ਟਾਈਮ, ਜਦੋਂ ਪਤਾ ਲੱਗ ਜਾਂਦਾ ਹੋ ਜਾਂਦਾ, ਫਿਰ ਉੱਥੇ ਹੈ ਨਾ ਹੋਰ ਕੋਈ ਲੱਭ ਲੋ, ਇਸ ਤਰ੍ਹਾਂ ਚੱਲਦਾ ਰਹਿੰਦਾ। ਪਰ ਚਾਈਨਾ ਨੇ ਇਹ ਤੋਂ ਇੱਕ ਸਟੈਪ ਐਡਵਾਂਸ ਸੀ ਕਿ ਉਹਨੂੰ ਤੇ ਹਿਊਮਨ ਇੰਟਰਵੈਂਸ਼ਨ ਹੀ ਚਾਹੀਦੀ। ਕੁਛ ਕੀਵਰਡ ਤੁਸੀਂ ਸਰਚ ਕਰ ਰਹੇ ਹੋ, ਉਹਨੂੰ ਡੀਕ੍ਰਿਪਟ ਕਰਕੇ ਜੋ ਤੁਹਾਨੂੰ ਲੱਭ ਜਾਂਦਾ, ਤਾਂ ਡਾਇਨਾਮਿਕਲੀ ਉਹਨੂੰ ਬਲੌਕ ਕਰ ਦਿੰਦਾ। ਠੀਕ ਆ। ਤੇ ਜਿਹੜਾ ਚਾਈਨਾ ਦਾ ਇੱਕੋ ਇੱਕ ਮੇਨ ISP ਹੈ, ਜਿਹਨੂੰ ਚਾਈਨਾ ਯੂਨੀਕਾਮ ਕਹਿੰਦੇ ਆ, ਤੇ ਉਹ ਆਟੋਮੈਟਿਕਲੀ ਜਿਹੜੇ ਕਨੈਕਸ਼ਨ ਆ ਉਹ ਕੱਟ ਕਰ ਦਿੰਦਾ ਡਾਇਨਾਮਿਕਲੀ ਵਿਦਆਊਟ ਹਿਊਮਨ ਇੰਟਰਵੈਂਸ਼ਨ। ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ, 2013 ਦੀ ਰਿਪੋਰਟ ਅਨੁਸਾਰ। ਇਹ ਤਾਂ ਹੁਣ ਹੀ ਇੰਨਾ ਸਾਈਫਾਈ ਲੱਗਦਾ, ਤੇ ਇਹ 10 ਸਾਲ ਪਹਿਲਾਂ ਦੀਆਂ ਗੱਲਾਂ ਹੈ। 11 ਸਾਲ ਪਹਿਲਾਂ ਦੀ ਗੱਲ ਹੈ, 2013 ਦੀ ਰਿਪੋਰਟ ਹੈ। ਵਾਓ। ਸੋ ਕਹਿਣ ਦਾ ਮਤਲਬ ਇਹ ਆ ਕਿ ਉਸ ਤੋਂ ਬਾਅਦ ਹੋਰ ਵੀ ਜਿਹੜੀ ਉਹਨਾਂ ਦੀ ਕਿਉਂਕਿ ਕੰਪਨੀਜ਼ ਆ, ਜਿਹੜੀ ਟਿਕਟੌਕ ਦਾ ਬੈਨ ਚੱਲ ਰਿਹਾ, ਕਿਉਂਕਿ ਆਮ ਲੋਕਾਂ ਨੂੰ ਕੀ ਆ, ਆਮ ਲੋਕਾਂ ਨੇ ਤੇ ਇੰਟਰਨੈਟ ਤੇ ਜਾਣਾ, ਟਿਕਟੌਕ ਤੇ ਜਾਣਾ, ਵੀਡੀਓ ਬਣਾਈ, ਪੋਸਟ ਕੀਤੀ, ਗੱਲ ਖਤਮ ਹੈ ਨਾ। ਗੱਲ ਉਹਨਾਂ ਦੀ ਇੰਨੀ ਕੀ ਸਮਝ ਰੱਖਦੀ ਹੈ। ਪਰ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਕੁਛ ਹੋ ਰਿਹਾ। ਇੰਡੀਆ ਨੇ ਵੀ ਇਸ ਚੀਜ਼ ਨੂੰ, ਟੈਕਨੋਲੋਜੀ ਦੇ ਖੇਤਰ ਵਿੱਚ ਇੰਡੀਆ ਕਾਫੀ ਐਡਵਾਂਸ ਹੋਣਾ। ਟਿਕਟੌਕ ਦੇ ਨਾਲ ਦਾ ਇੰਡੀਆ ਦੇ ਵਿੱਚ ਆਉਣਾ, ਇਸ ਲਈ ਉਹਨਾਂ ਬੈਨ ਕਰ ਦਿੱਤਾ ਸੀ 2 ਚੀਜ਼ਾਂ ਕਰਕੇ। ਇੱਕ ਚੀਜ਼ ਤੇ ਹੈ ਕਿ ਜਦੋਂ ਤੁਸੀਂ ਐਪ ਨੂੰ ਇੰਸਟਾਲ ਕਰਦੇ ਹੋ ਐਜ਼ ਅ ਫੁੱਲ ਟਾਈਮ ਸਰਵੇਲੈਂਸ, ਐਪ ਕੋਲ ਤੁਹਾਡਾ ਕੰਟਰੋਲ ਆ ਸਿਸਟਮ ਦਾ, ਆਡੀਓ ਦਾ, ਵਿਜ਼ੂਅਲ ਦਾ, ਹੈ ਨਾ, ਜੋ ਵੀ ਆ, ਨੰਬਰ 1। ਤੇ ਨੰਬਰ 2 ਦੇ ਉੱਤੇ ਡੇਟਾ ਇਹ ਹੈ ਕਿ ਜੋ ਲਗਾਤਾਰ ਉਹ ਡੇਟਾ ਇਕੱਠਾ ਕਰ ਰਹੇ ਆ ਲੋਕਾਂ ਦਾ, ਕਿ ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ਕੀ ਆ, ਲੋਕਾਂ ਦਾ ਰਹਿਣਾ ਸਹਿਣਾ ਕਿੱਦਾਂ ਦਾ, ਲੋਕਾਂ ਦਾ ਹੈ ਨਾ, ਜੋ ਵੀ ਆ, ਕਿੰਨਾ ਟਾਈਮ ਉਹ ਇੰਟਰਨੈਟ 'ਤੇ ਸਪੈਂਡ ਕਰਦੇ, ਹੈਬਿਟਸ ਹੀ ਆ ਨਾ, ਤਾਂ ਉਹਨੂੰ ਉਹ ਐਕਸਪਲੋਇਟ ਕਰਨ ਦਾ ਰਾਹ ਰਸਤਾ ਲੋਕਾਂ ਕੋਲ ਮਿਲ ਜਾਂਦਾ। ਸੋ ਕਹਿਣ ਦਾ ਮਤਲਬ ਜਿਹੜਾ ਅਮਰੀਕਾ ਵਿੱਚ ਵੀ ਜਿਹੜੀ ਡਿਬੇਟ ਚੱਲ ਰਹੀ ਟਿਕਟੌਕ ਦੀ, ਉਹ ਵੀ ਸਿਮਿਲਰ ਪੈਟਰਨ ਦੇ ਉੱਪਰ ਹੈ ਵੀ ਇਹ ਮਾਸ ਸਰਵੇਲੈਂਸ ਹੀ ਆ। ਬੇਸਿਕਲੀ ਅੱਜ ਦੇ ਸਮੇਂ ਵਿੱਚ ਸਾਡੀ ਜਿਹੜੀ ਮਾਸ ਸਰਵੇਲੈਂਸ, ਉਹ ਸਾਡਾ ਫੋਨ ਤੇ ਇਲੈਕਟ੍ਰੋਨਿਕ ਗੈਜਟਸ ਆ, ਹੈ ਨਾ, ਪ੍ਰਾਇਮਰੀਲੀ। ਉਸ ਤੋਂ ਬਾਅਦ ਹੋਰ ਵੀ, ਜਿੱਦਾਂ ਆਪਾਂ ਗੱਲ ਕੀਤੀ ਕਿ ਹੋਰ ਵੀ ਰਾਹ ਰਸਤੇ ਹੈਗੇ। ਖੈਰ ਆਪਾਂ ਚਾਈਨਾ ਦੇ ਉੱਪਰ ਗੱਲ ਕਰਦੇ ਹਾਂ, ਕਿਉਂਕਿ ਹੁਣ ਚਾਈਨਾ ਨੇ ਹਰ ਇੱਕ ਚੀਜ਼ ਦਾ ਰਾਹ ਰਸਤਾ ਲੱਭਿਆ ਹੋਇਆ। WhatsApp ਦੀ ਜਦੋਂ ਐਪ ਆਉਂਦੀ ਆ, ਹੈ ਨਾ, WhatsApp ਉੱਥੇ ਨਹੀਂ ਚੱਲਦਾ ਚਾਈਨਾ ਦੇ ਵਿੱਚ, ਇਸ ਤਰ੍ਹਾਂ Facebook ਸੋਸ਼ਲ ਮੀਡੀਆ ਚਾਈਨਾ ਦੇ ਵਿੱਚ ਨਹੀਂ ਚੱਲਦਾ, ਪਰ ਉਹਨਾਂ ਨੇ ਆਪਣੇ ਵਰਜ਼ਨ ਕ੍ਰੀਏਟ ਕੀਤੇ ਹੋਏ ਆ। ਸਭ ਤੋਂ ਪਹਿਲਾਂ ਸਕਾਈਪ ਆਇਆ ਮਿਸਾਲ ਦੇ ਤੌਰ ਦੇ ਉੱਤੇ, ਉਹਨਾਂ ਦਾ ਆਪਣਾ ਵਰਜ਼ਨ ਆ ਸਕਾਈਪ ਦਾ, ਜਿਹਨੂੰ ਟੌਮ ਮੀਡੀਆ ਗਰੁੱਪ ਕਰਕੇ ਉਹ ਚਲਾਇਆ ਜਾਂਦਾ, ਲੋਕ ਉਹਨੂੰ ਟੌਮ ਸਕਾਈਪ ਕਹਿੰਦੇ ਆ।
ਠੀਕ ਆ। ਸੋ ਹੈ ਨਾ, ਇਸੇ ਤਰ੍ਹਾਂ ਟਿਕਟੋਕ ਦਾ ਉਹਨਾਂ ਦਾ ਆਪਣਾ ਵਰਜ਼ਨ ਆ। ਇਸੇ ਤਰ੍ਹਾਂ ਉਹਨਾਂ ਦਾ WhatsApp ਦੀ ਜਗ੍ਹਾ WeChat ਉੱਥੇ ਚੱਲਦਾ, ਹੈ ਨਾ, ਉਹ ਟਵਿੱਟਰ ਜਿਹੜਾ ਨਹੀਂ ਆ। ਟਵਿੱਟਰ ਨਹੀਂ ਹੈਗਾ, ਹੂੰ, ਫੇਸਬੁੱਕ ਤਾਂ ਚੱਲ ਕਿਤੇ ਵੀ ਕਦੇ ਵੀ ਨਹੀਂ ਸੀ, ਈਵਨ ਗੂਗਲ ਨਹੀਂ ਹੈਗੀ, ਹੈ ਨਾ, ਜੀਮੇਲ ਨਹੀਂ ਹੈਗੀ। ਸੋ ਜਿਹੜੀਆਂ ਤਾਂ ਗਵਰਨਮੈਂਟਸ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਟੈਕਨੋਲੋਜੀ ਉਹਨੂੰ ਕੰਪਲਾਈ ਕੀਤਾ, ਜਿੱਦਾਂ ਐਪਲ ਲੈ ਲਈਏ, ਐਪਲ ਨੂੰ ਜੇ ਤੁਸੀਂ ਆਈ ਮੈਸੇजेस ਚੱਲਦੇ ਆ ਉੱਥੇ, ਤੇ ਆਈ ਮੈਸੇजेस ਨੂੰ ਉਹ ਗਵਰਨਮੈਂਟ ਮੋਨੀਟਰ ਕਰ ਸਕਦੀ ਹੈ। ਸੋ ਉਹਨਾਂ ਦੀ ਜਿਹੜੇ ਉਹਨਾਂ ਨਾਲ ਕੰਪਲਾਈ ਨਹੀਂ ਕਰਦੇ ਉਹਨਾਂ ਨੂੰ ਉਹ ਬਾਹਰ ਕੱਢ ਦਿੰਦੇ ਆ। ਸੋ ਜਿਹੜਾ ਗ੍ਰੇਟ ਫਾਇਰਵਾਲ ਆਫ ਚਾਈਨਾ ਵਾ, ਉਹਨਾਂ ਦੀ ਸਕੋਪ ਇਸੇ ਤਰ੍ਹਾਂ ਹੀ ਰਹੀ ਆ। ਤੇ ਰਾਜਕਰਨ, ਮੈਂ ਜਿਹੜੇ ਸ਼ੁਰੂਆਤ ਵਿੱਚ ਦੱਸੀ ਸੀ ਕਿ ਸਰਵੇਲੈਂਸ ਕੈਮਰਾਸ ਦੀ ਗੱਲ ਹੈ ਨਾ ਕੀਤੀ, ਬਿਲਕੁਲ। ਸੋ ਉਹ ਪ੍ਰੋਜੈਕਟ ਚਾਈਨਾ ਦਾ ਉਹਨੂੰ ਕਿਹਾ ਜਾਂਦਾ ਸਕਾਈਨੈਟ। ਠੀਕ ਆ, ਵੀ ਤੁਸੀਂ ਕਿਸੇ ਵੀ ਮੇਜਰ ਫਰੀਵੇ ਦੇ ਉੱਤੇ ਜਾਂਦੇ ਹੋ, ਹਨਾ, ਕੁਛ ਕਿਲੋਮੀਟਰ ਉੱਤੇ ਅੱਗੇ ਜਾਂਦੇ ਹੋ ਤੇ ਕੈਮਰਾ ਬਾਰ-ਬਾਰ ਤੁਹਾਡੀ ਫੋਟੋ ਖਿੱਚਦਾ। ਮੈਨੂੰ ਬੜੀ ਅਜੀਬ ਲੱਗੀ ਜਦੋਂ, ਹਨਾ, ਕਲਿੱਕਿੰਗ ਦੀ ਹੁੰਦੀ ਸੀ, ਯਾਰ ਬਹੁਤ ਸਰਵੇਲੈਂਸ ਹੈ, ਇਹ ਪੁਰਾਣੀ ਗੱਲ ਆ। ਤੇ ਪਰ ਇਹ ਜਦੋਂ ਅਸੀਂ ਬਾਅਦ ਵਿੱਚ ਇਹਦੇ ਬਾਰੇ ਮੈਂ ਥੋੜਾ ਸਰਚ ਕੀਤਾ, ਤੇ ਉਹ ਇਹ ਹੈ ਕਿ ਚਾਈਨਾ ਦੇ ਵਿੱਚ ਸਿਰਫ ਗਵਰਨਮੈਂਟ ਦੇ ਰਿਲੇਟਿਡ ਉਹਨਾਂ 20 ਮਿਲੀਅਨ ਸਰਵੇਲੈਂਸ ਕੈਮਰਾ ਥਰੂ ਚਾਈਨਾ ਸੈਟਅਪ ਕੀਤੇ ਹੋਏ। 20 ਮਿਲੀਅਨ ਇਹ ਸਿਰਫ ਗਵਰਨਮੈਂਟ ਓਨਡ ਆ, ਹੈ ਨਾ, ਜਿਹੜੇ ਔਨ ਪੇਪਰ ਆਉਂਦੇ, ਤੇ ਅਕਤੂਬਰ 2018 ਦੀ ਰਿਪੋਰਟ ਆ। ਠੀਕ ਆ। ਸੋ ਉਹਦੇ ਕਰਕੇ ਹੀ ਜਿੱਥੇ ਇੱਕ ਯੂਕੇ ਦੀ ਫਰਮ ਆ, ਉਹਨੇ ਥੋੜੀ ਇੰਟੈਲੀਜੈਂਸ ਇਕੱਠੀ ਕੀਤੀ ਸੀ, ਟੈਕਨੋਲੋਜੀ ਰਿਸਰਚ ਆਰਗੇਨਾਈਜੇਸ਼ਨ, ਉਹਦਾ ਨਾਮ ਆ ਕੰਪੈਰੀਟੈਕ। ਅੱਛਾ, ਤਾਂ ਠੀਕ ਹੈ। ਉਹਨੇ ਇੱਕ ਰਨ ਕੀਤਾ ਸੀ ਕਿ ਚੌਂਗਚਿਆਂਗ ਕਰਕੇ ਇੱਕ ਨਾ ਜਗ੍ਹਾ ਵਾ, ਉਹ ਮੋਸਟ ਸਰਵਾਈਲਡ ਸਿਟੀ ਇਨ ਦਾ ਇੰਟਾਇਰ ਵਰਲਡ ਆ, ਜਿਹਦੇ ਸਿਟੀ ਦੇ ਵਿੱਚ 2.5 ਮਿਲੀਅਨ ਕੈਮਰਾਜ਼ ਹੈਗੇ ਆ। ਓਹ ਵਾਓ। ਇੱਕ ਸ਼ਹਿਰ ਦੇ ਵਿੱਚ ਪੂਰੇ ਮੁਲਕ ਦੇ 10% ਉੱਥੇ ਆ, ਹੈ। ਸੋ ਉੱਥੋਂ ਦੇ ਹਿਸਾਬ ਲਾ ਲਓ ਕਿ ਮਾਸ ਸਰਵੇਲੈਂਸ ਔਨ ਸਟੀਰੋਇਡਸ ਦੀ ਗੱਲ ਕਰਦੇ, ਤੇ ਉਹਦੇ ਵਿੱਚ ਚਾਈਨਾ ਦਾ ਨਾਮ ਮੇਜਰ ਆਉਂਦਾ। ਸੋ ਉਹਦਾ ਮੈਨੂੰ ਲੱਗਦਾ ਕਿ ਉਹਦਾ ਇੱਕ ਕਾਰਨ ਥੋੜਾ, ਜਦੋਂ ਤੁਸੀਂ ਕਿਹਾ ਵੀ ਜਿਹੜੀ ਸੋਸ਼ਲਿਜ਼ਮ ਦਾ ਸਟਰਕਚਰ ਗਵਰਨਮੈਂਟ ਬਣਾਉਂਦੀ ਹੋਇਆ, ਕਿ ਉਹ ਸਾਰੀ ਪਾਵਰ ਨੂੰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਹਨਾ। ਉਹ ਹਿਊਮਨ ਇੰਪਾਵਰਡ ਨਹੀਂ ਹੈਗੀ ਵੀ ਐਸੈਟਸ ਜਿਹੜੇ ਆ ਸਟੇਟ ਕੰਟਰੋਲਡ ਹੋਣ, ਸਿਕਿਉਰਿਟੀ ਜਿਹੜੀ ਉਹ ਸਟੇਟ ਕੰਟਰੋਲ ਹੋਵੇ। ਉਹਦੇ ਨਾਲ ਹੀ ਉਹਨਾਂ ਨੂੰ ਇਹ ਲੱਗਦਾ ਕਿ ਆਪਟੀਮਾਈਜ਼ਡ ਰਹੂਗਾ। ਸੋ ਤਾਂ ਕਰਕੇ ਉਹਨਾਂ ਦੀ ਜਿਹੜੀ ਫਿਲਾਸਫੀ ਆ, ਮੇਰੇ ਅਕੋਰਡਿੰਗਲੀ ਉਹਦੇ ਅਕੋਰਡਿੰਗ ਹੀ ਉਹ ਚੱਲਦੇ ਪਏ ਆ। ਜੀ ਜੀ, ਬਿਲਕੁਲ। ਹਿਊਮਨ ਰਾਈਟਸ ਦੇ ਉੱਤੇ ਦਾ ਕੀ ਅਸਰ ਹੁੰਦਾ ਬੜਾ ਸਰਵੇਲੈਂਸ ਦਾ? ਸੋ ਹਿਊਮਨ ਰਾਈਟਸ ਦੇ ਉੱਪਰ ਬਹੁਤ, ਜੇ ਤੁਸੀਂ ਮੋਟੇ ਤੌਰ ਦੇ ਉੱਤੇ ਦੇਖ ਲਓ, ਤੇ ਸ਼ਿਨਜੀਆਂਗ ਦੇ, ਚਾਈਨਾ ਦੀ ਆਪਾਂ ਐਗਜ਼ਾਮਪਲ ਲੈ ਲਿਓ, ਤੋਂ ਹੀ ਆਪਾਂ ਅਗਾਂਹ ਤੁਰ ਰਹੇ ਨੇ, ਸ਼ਿਨਜੀਆਂਗ ਦੇ ਵਿੱਚ ਕਿੰਨਾ ਜ਼ੁਲਮ ਹੋਇਆ ਲੋਕਾਂ ਦੇ ਵਿੱਚ, ਹੈ ਨਾ। ਤੇ ਜਦੋਂ ਟਰਾਂਸਪੇਰੈਂਸੀ ਸਿਸਟਮ ਦੇ ਵਿੱਚ ਨਹੀਂ ਹੁੰਦੀ, ਸਭ ਕੁਝ ਸਟੇਟ ਕੰਟਰੋਲਡ ਹੁੰਦਾ ਆ, ਜਿਹੜੇ ਤੁਹਾਡੇ ਨਾਲ ਐਲਾਈ ਨਹੀਂ ਆ, ਤੁਹਾਡੇ ਹੱਕ ਦੇ ਲੋਕ ਨਹੀਂ ਆ, ਇਹ ਮਿਨੋਰਟੀਜ਼ ਦੇ ਲਈ ਬਹੁਤ, ਇਹਨਾਂ ਦੇ ਲਈ ਜਿਹੜੀ ਚੀਜ਼ ਇਹ ਮਾੜੀ ਆ। ਉਹਨਾਂ ਤੇ ਕਾਫੀ ਇਹਦਾ ਬੁਰਾ ਪ੍ਰਭਾਵ ਪੈਣਾ ਲਾਜ਼ਮੀ ਹੈ, ਬਾਈ ਨੇਚਰ ਆਫ ਇਟ, ਬਾਈ ਡਿਜ਼ਾਈਨ ਆਫ ਇਟ, ਹੈ ਨਾ। ਸੋ ਤੋਂ ਲੈਦਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਬਾਇਜ਼ ਸਿਸਟਮ ਦੇ ਵਿੱਚ, ਬਾਈ ਦ ਐਂਡ ਆਫ ਦ ਡੇ ਤੇ ਟੈਕਨੋਲੋਜੀ ਆ ਨਾ, ਉਹਨੇ ਕਿਹਦੇ ਖਿਲਾਫ ਬਾਇਜ਼ ਹੋਣਾ ਜਾਂ ਕਿਹਦੇ ਖਿਲਾਫ ਨਹੀਂ ਹੋਣਾ, ਉਹਦਾ ਚਲਾਉਣ ਵਾਲੇ ਤੇ ਮੈਟਰ ਕਰਦਾ। ਤੇ ਜੇ ਚਲਾਉਣ ਵਾਲੇ ਦੇ ਦਿਮਾਗ ਦੇ ਵਿੱਚ ਬਾਇਸ ਆ, ਤੇ ਆਫ ਕੋਰਸ ਉਹਨਾਂ ਦੇ ਲਈ ਖਤਰੇ ਦੀ ਘੰਟੀ ਹੈ। ਤਾਂ ਹੀ ਕਰਕੇ ਅਮਰੀਕਨ, ਕੈਨੇਡੀਅਨ ਜਾਂ ਹੋਰ ਵੈਸਟਰਨ ਕੰਟਰੀਜ਼ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਆ ਮਾਸ ਸਰਵੇਲੈਂਸ ਦੇ ਖਿਲਾਫ ਇਹ ਮੰਨਿਆ ਜਾਂਦਾ ਵੀ ਇਹਨਾਂ ਦੇ ਵਿੱਚ ਸੇਫਗਾਰਡ ਹੋਣੇ ਚਾਹੀਦੇ। ਠੀਕ ਆ, ਉਹ ਕਹਿੰਦੇ ਵੀ ਤੁਸੀਂ ਸਰਵੇਲੈਂਸ ਕਰਨੀ ਆ, ਕਰ ਲਓ, ਬਾਈ ਦ ਐਂਡ ਆਫ ਦ ਡੇ ਜੇ ਤੁਹਾਡੀ ਸਟੇਟ ਦੀ ਸਿਕਿਉਰਿਟੀ ਦੀ ਹੈਗੀ, ਪਰ ਉਹਦੇ ਉੱਪਰ ਥੋੜੀ ਕੋਈ ਉਹ ਤਾਂ ਹੋਣੀ ਚਾਹੀਦੀ ਹੈ ਨਾ, ਕੋਈ ਉਹਦੇ ਉੱਤੇ ਕੋਈ ਡੰਡਾ ਤਾਂ ਹੋਣਾ ਚਾਹੀਦਾ ਨਾ। ਸੋ ਉਹ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ, ਹਨਾ, ਪ੍ਰੋਗਰਾਮ ਦੇ ਅਖੀਰ ਵਿੱਚ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟਾਈਮ ਆ, ਹਨਾ। ਆਰਟੀਫਿਸ਼ੀਅਲ ਇੰਟੈਲੀਜੈਂਸ ਖੈਰ ਬੜੇ ਚਿਰ ਤੋਂ ਐਗਜ਼ਿਸਟ ਕਰਦੀ ਆ, ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਉਂਕਿ ਹੁਣ ਬਹੁਤ ਜ਼ੋਰਾਂ ਸ਼ੋਰਾਂ ਨਾਲ ਵੱਧ ਰਹੀ ਹੈ, ਕੰਪਿਊਟਰ ਵਿਜ਼ਨ ਆ ਰਹੀ ਹੈ, ਐਨਾਲਿਟਿਕਸ ਦੇ ਮੈਥਡ ਜਿਹੜੇ ਉਹ ਸਟਰੋਂਗ ਹੋ ਰਹੇ ਆ। ਸੋ ਮੈਨੂੰ ਇਹ ਲੱਗਦਾ ਕਿ ਕਹਿੰਦੇ ਨਾ ਵੀ ਅੰਕਲ ਸੈਮ ਤੋਂ ਬਾਹਰ ਅਮਰੀਕਨ ਸਿਸਟਮ ਦੇ ਵਿੱਚ ਇੱਕ ਸ਼ਾਇਦ ਕਿਤਾਬ ਛਪੀ ਸੀ 1984 ਦੇ ਵਿੱਚ, ਜਾਰਜ ਆਰਵੈਲ ਦੀ ਸੀ। ਹਾਂ, 1984, ਹੈ ਨਾ। ਜਾਰਜ ਆਰਵੈਲ ਦੇ ਨੇ ਲਿਖਿਆ ਹੈ, ਟੈਕਨੋਲੋਜੀ ਹੈਜ਼ ਅ ਬਿਗ ਬ੍ਰਦਰ ਵਾਚਿੰਗ ਯੂ, ਹੈ ਨਾ। ਬਿਗ ਬ੍ਰਦਰ। ਸੋ ਉਹ ਕਹਿੰਦਾ ਮਤਲਬ ਇਹ ਬੰਦੇ ਦੀ ਕਿਸੇ ਵੀ ਮੂਵ ਦੇ ਉੱਤੇ, ਉਹਦੀ ਜਿਹੜੀ ਇੰਡੀਪੈਂਡੈਂਸ ਆ, ਉਹਦੇ ਉੱਤੇ ਉਹ ਬਹੁਤ ਅੱਗੇ ਨਾਲੋਂ ਘਟੀ, ਜਿੰਨਾ ਸੁਤੰਤਰ ਇਨਸਾਨ ਪਹਿਲਿਆਂ ਸਮਿਆਂ ਦੇ ਵਿੱਚ ਵਿਚਰ ਸਕਦਾ ਸੀ, ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਉਹ ਜਿਹੜੀ ਸੁਤੰਤਰਤਾ ਉਹ ਕਿਤੇ ਨਾ ਕਿਤੇ ਕੀ ਉਹ ਪੂਰੀ ਆਲਮੋਸਟ ਖਤਮ ਹੀ ਆ। ਸੋ ਇਹ ਇੰਪੈਕਟ ਤਾਂ ਹੈ ਹੀ ਆ। ਨਹੀਂ, ਬਿਲਕੁਲ। ਲੋਕਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਜਾਣਕਾਰੀ ਤੋਂ ਬਗੈਰ ਲੈਣਾ, ਇੱਕ ਜਿਹੜਾ ਪ੍ਰਾਈਵੇਸੀ ਦਾ ਇੱਕ ਕਨਸੈਪਟ ਹੁੰਦਾ ਆ, ਇਨਸਾਨ ਦਾ ਨਿੱਜਤਾ ਦਾ ਜਿਹੜਾ ਕਨਸੈਪਟ ਹੁੰਦਾ ਆ,
ਉਸ ਦੀ ਉਲੰਘਣਾ ਕਰਦੇ ਹੋਏ ਉਹ ਇੱਕ ਹਿਊਮਨ ਰਾਈਟ ਦੀ ਉਲੰਘਣਾ ਮੰਨੀ ਜਾਂਦੀ ਆ। ਹੂੰ ਪਰ ਫਾਰ ਦਾ ਗ੍ਰੇਟਰ ਗੁੱਡ ਦਿਖਾ ਕੇ ਇਹ ਕੀਤਾ ਜਾਂਦਾ, ਨਹੀਂ ਨਹੀਂ ਅਸੀਂ ਆਹ ਚੀਜ਼ਾਂ ਨੂੰ ਰੋਕਣ ਦੇ ਲਈ ਤੁਹਾਡੀ ਜਿਹੜੀ ਆ ਕਹਿ ਲਓ ਵੀ ਤੁਹਾਨੂੰ ਜਾਣਕਾਰੀ ਦਿੱਤੇ ਬਗੈਰ ਅਸੀਂ ਤੁਹਾਡੇ ਤੋਂ ਜਿਹੜੀ ਉਹ ਜਾਣਕਾਰੀ ਲੈ ਰਹੇ ਹਾਂ। ਇੱਥੇ ਇੱਕ ਕਨਸੈਪਟ ਜਾਂ ਇੱਥੇ ਕਿਸ ਦਾ ਆਪੋਜ਼ਿਟ ਆਪਾਂ ਨੂੰ ਚਰਚਾ ਇਹ ਸੁਣਨ ਨੂੰ ਮਿਲਦੀ ਆ, ਨਹੀਂ ਹੁਣ ਆਪਾਂ ਆਪ ਵੀ ਤਾਂ ਪਾਉਂਦੇ ਹੀ ਆ ਜੀ ਫੇਸਬੁੱਕ ਤੇ ਲੋਕਾਂ ਨੂੰ ਦੱਸੀ ਜਾਂਦੇ ਆ, ਦੈਟਸ ਡਿਫਰੈਂਟ ਥਿੰਗ। ਹਾਂਜੀ ਤੁਸੀਂ ਆਪ ਪਾਉਂਦੇ ਆ ਬਟ ਉਹਦੇ ਵਿੱਚ ਤੁਹਾਡੀ ਆਪਣੀ ਪਰਸਨਲ ਇੱਛਾ ਆ ਪਾਉਣ ਦੀ। ਹਾਂ ਉਹ ਤੁਹਾਡਾ ਕਨਸੈਪਟ ਸਹੀ ਆ ਕਿ ਗਲਤ, ਉਹ ਡਿਫਰੈਂਟ ਥਿੰਗ ਆ ਵੀ ਤੁਸੀਂ ਕਿੰਨੀ ਇਨਫੋਰਮੇਸ਼ਨ ਸ਼ੇਅਰ ਕਰਨੀ ਕਿੰਨੀ ਨਹੀਂ ਕਰਨੀ ਉਹ ਤੁਹਾਡੀ ਆਪਣੀ ਮਰਜ਼ੀ ਆ। ਪਰ ਇਹ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਰਹੇ ਆ, ਧੱਕੇ ਨਾਲ ਨਹੀਂ ਜਿਹੜਾ ਉਹ ਪਾ ਰਹੇ। ਸੋ ਇਹ ਜਿਹੜੀ ਮਾਸ ਸਰਵੇਲੈਂਸ ਆ ਹਮੇਸ਼ਾ ਹੀ ਜਿਹੜੀ ਮਨੁੱਖ ਦਾ ਇੱਕ ਨਿਜਤਾ ਦਾ ਕਹਿ ਲਓ ਵੀ ਰਾਈਟ ਆ, ਇੱਕ ਹਿਊਮਨ ਰਾਈਟ ਮੰਨਿਆ ਜਾਂਦਾ ਜਿਹੜਾ ਵੀ ਉਸ ਤੇ ਫਿਰ ਉਲਟ ਜਿਹੜਾ ਉਹ ਚੱਲਦਾ ਆ। ਇੰਪੈਕਟ ਇਸ ਤੇ ਆਪਾਂ ਨੂੰ ਦੇਖ ਹੀ ਰਹੇ ਆ ਕਿੱਦਾਂ ਦੇ ਆ, ਕਿਵੇਂ ਆ, ਲੋਕਾਂ ਦੇ ਬਾਰੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਕਹਿਣੀਆਂ ਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ। ਤੇ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਹਰਵਿੰਦਰ ਜੇ ਤੁਸੀਂ ਇਸ ਦੇ ਵਿੱਚ ਕੁਝ ਐਡ ਕਰਨਾ ਹੈ ਤੇ ਫਿਰ ਆਪਾਂ ਇਸ ਦੇ ਵਿੱਚ ਅਗਲੇ ਹਿੱਸੇ 'ਚ AI ਵਾਲੇ ਪਾਸੇ ਨੂੰ ਆਪਾਂ ਵੱਧਦੇ ਹਾਂ। ਹਾਂਜੀ, ਸੋ ਆਪਾਂ AI ਦੀ ਹੀ ਗੱਲ ਕਰ ਲੈਂਦੇ ਹਾਂ ਕਿ AI ਨੇ ਇਸ ਟੂਲ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਰਿਫਾਈਨ ਕਰਨਾ ਹੈ ਨਾ। ਜਿੱਦਾਂ ਆਪਾਂ ਇੰਡੀਅਨ 11 ਏਜੰਸੀਜ਼ ਦੀ ਗੱਲ ਕੀਤੀ ਸੀ, ਉਹਨਾਂ ਕੋਲ ਡੇਟਾ ਰੀਅਲ ਟਾਈਮ ਆ, ਪਰ ਹੁਣ ਜਿਹੜਾ ਦੇ ਨਾਲ ਨਾਲ ਟੈਕਨੋਲੋਜੀ ਟਰਾਂਸਮਿਸ਼ਨ ਟੈਕਨੋਲੋਜੀ ਹੈ ਨਾ, ਸਰਵੇਲੈਂਸ ਕਿਉਂਕਿ ਫਾਸਟ ਹੋਈ ਆ ਬਹੁਤ ਜ਼ਿਆਦਾ, ਉਹਦੇ ਟੂਲਸ ਡਿਵੈਲਪਮੈਂਟ ਹੈ ਨਾ ਚੱਲਦੀ ਆ। ਇੱਕ ਰਾਜਕਨ ਇੱਦਾਂ ਦੀ ਮਾਰਕੀਟ ਹੁੰਦੀ ਹੈ ਜਿਹਦਾ ਐਕਸੈਸ, ਕਿਉਂਕਿ ਇੱਥੇ ਜਿੱਦਾਂ ਦੇ ਟੂਲਸ ਬਣਦੇ ਆ ਉਹਦੀ ਐਕਸੈਸ ਆਮ ਲੋਕਾਂ ਕੋਲ ਨਹੀਂ ਹੁੰਦੀ ਹੈ ਨਾ। ਇਜ਼ਰਾਈਲ ਦਾ ਇੱਕ ਸਪਾਈਵੇਅਰ ਬਹੁਤ ਪਪੂਲਰ ਹੋਇਆ ਸੀ ਥੋੜਾ ਸਮਾਂ ਪਹਿਲਾਂ। ਹਾਂਜੀ, ਸੋ ਉਹ ਜਿਹੜਾ ਸਪਾਈਵੇਅਰ ਸੀ ਉਹ ਇੰਡੀਆ ਦੇ ਆਲਮੋਸਟ ਕੋਈ ਆਪੋਜੀਸ਼ਨ ਪਾਰਟੀ ਦਾ ਬੰਦਾ ਹੋਏ, ਕੋਈ ਹਿਊਮਨ ਰਾਈਟਸ ਦਾ ਲਾਇਰ ਜਸਪਾਲ ਸਿੰਘ ਮਾਂਝੀਪੁਰ ਵਰਗਾ ਹੋਏ ਹੈ ਨਾ, ਈਵਨ ਰਾਹੁਲ ਗਾਂਧੀ ਦਾ ਵੀ ਸੁਣ ਅਖਬਾਰਾਂ ਦੇ ਵਿੱਚ ਆਉਂਦਾ ਹੈ, ਜਾਂ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਦਾ ਹੈ ਨਾ। ਸੋ ਗੱਲ ਉੱਥੇ ਪਹੁੰਚ ਜਾਂਦੀ ਹੈ ਨਾ ਵੀ ਹੁਣ ਇਹਦੇ ਵਿੱਚ ਜਿਹੜੇ ਜਿੱਦਾਂ ਆਪਾਂ ਪਹਿਲਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਸੀ ਕਿ ਉਹਦੇ ਉੱਪਰ ਵੀ ਥੋੜਾ ਜਿਹਾ ਲਗਾਮ ਜਿਹੜੀ ਉਹ ਲੱਗਣੀ ਚਾਹੀਦੀ ਹੈ, ਨਹੀਂ ਤੇ ਇਹ ਕੰਮ ਹੋਰ ਪਾਸੇ ਨੂੰ ਤੁਰ ਪਊਗਾ। ਸੋ ਟੈਕਨੋਲੋਜੀ ਵੀ ਰੱਬ ਦੀ ਕ੍ਰੀਏਟਡ ਤਾਂ ਹੈ ਨਹੀਂ ਆ, ਬੰਦਿਆਂ ਦੀ ਕ੍ਰੀਏਟਡ ਆ, ਤੇ ਜਦੋਂ ਬੰਦੇ ਆ ਤੇ ਬੰਦੇ ਫਾਲੇਬਲ ਹੁੰਦੇ ਆ ਸੋ ਉਹ ਇਹ ਆ ਵੀ ਉਹਨੂੰ ਜਿਹੜੀ ਉਹਦੀ ਗਾਈਡੈਂਸ ਆ ਉਹਨੂੰ ਯੂਜ਼ ਉਹਦਾ ਕਿੱਦਾਂ ਦਾ ਹੋਏ ਉਹਦੇ ਉੱਤੇ ਧਿਆਨ ਦੇਣ ਦੀ ਲੋੜ ਆ। ਸੋ ਇੱਕ ਨਾ ਜਿਹੜੇ ਸਟੇਟਸ ਹੁੰਦੀਆਂ ਨਾ, ਇਹਨਾਂ ਦਾ ਇੱਕ ਕਨਸੈਪਟ ਹੋਰ ਹੁੰਦਾ ਰਾਜਕਰਨ, ਜੋ ਸਾਡੇ ਨੇਸ਼ਨ ਸਟੇਟ ਦਾ ਕਨਸੈਪਟ ਮੈਨੂੰ ਲੱਗਦਾ ਸਿੱਖੀ ਤੋਂ ਥੋੜਾ ਜਿਹਾ ਉਲਟ ਹੁੰਦਾ। ਉਹਦੇ 'ਚ ਇਹ ਆ ਕਿ ਜਿਹੜੇ ਬਾਰਡਰੋਂ ਪਾਰ ਲੋਕੀ ਬੈਠੇ ਆ ਉਹਨਾਂ ਦੇ ਲਈ ਜਿਹੜਾ ਹਮਦਰਦੀ ਦਾ ਜਿਹੜਾ ਵਤੀਰਾ ਹੁੰਦਾ ਉਹ ਬਹੁਤਾ ਵਧੀਆ ਨਹੀਂ ਹੁੰਦਾ ਹੈ ਨਾ ਵਰਸਿਸ ਆਪਣੀ ਸਟੇਟਸ ਦਾ। ਜਿੱਦਾਂ ਮਿਸਾਲ ਦੇ ਤੌਰ ਤੇ ਇੰਡੀਅਨ ਅੱਜ ਕੱਲ੍ਹ ਜਿੱਦਾਂ ਦਾ ਕੱਟੜਵਾਦ ਇੰਡੀਆ ਦੇ ਸਿਸਟਮ ਦੇ ਵਿੱਚ ਚੱਲ ਰਿਹਾ ਵੀ ਕੋਈ ਪਾਕਿਸਤਾਨ ਬੰਦਾ ਬੈਠਾ ਹੋਏ, ਕੋਈ ਪਾਕਿਸਤਾਨ ਉਹਦੇ ਨਾਲ ਰਿਲੇਟਡ ਹੋਏ, ਬਸ ਉਹਦੇ ਨਾਲ ਟੈਗ ਲੱਗਾ ਹੋਣਾ ਚਾਹੀਦਾ ਪਾਕਿਸਤਾਨ ਦਾ, ਲੋਕੀ ਉਹਨੂੰ ਮਾਰਨ ਤੱਕ ਜਾਂਦੇ ਇੰਟਰਨੈਟ ਦੇ ਉੱਪਰ ਤੇ ਵੀ ਆਹ ਵਾਗਿਓ ਉਰੇ ਜਿਹੜਾ ਬੰਦਾ ਬੈਠਾ ਇਹ ਤਾਂ ਵੀ ਸਾਡਾ ਭੈਣ ਭਰਾ ਵਾ, ਚਲੋ ਕਨਸੈਪਚੁਅਲੀ, ਤੇ ਜਿਹੜਾ ਵਾਗਿਓ ਪਾਰ ਬੈਠਾ ਸਾਡਾ ਕੱਟੜ ਦੁਸ਼ਮਣ ਆ ਹੈ ਨਾ। ਸੋ ਜਿਹੜੀ ਨੇਸ਼ਨ ਸਟੇਟ ਦੀ ਸਰਵੇਲੈਂਸ ਟੈਕਨੋਲੋਜੀ ਆ ਜਾਂ ਉਹ ਉਸ ਹਿਸਾਬ ਨਾਲ ਉਹਦਾ ਕੀ ਰਿਜ਼ਲਟ ਹੋਣੇ, ਉਹਦੀ ਜਿਹੜੀਆਂ ਟੈਗਡ ਦੁਸ਼ਮਣ ਸਟੇਟਸ ਹੁੰਦੀਆਂ, ਭਾਵੇਂ ਉਹਨਾਂ ਦੇ ਬਸ਼ਿੰਦੇ ਆਮ ਹੀ ਲੋਕ ਹੋਣ, ਉਹਨਾਂ ਦੇ ਖਿਲਾਫ ਬਹੁਤ ਬਰੂਟਲ ਹੁੰਦੀਆਂ ਇਹ ਨਾ ਪ੍ਰੋਸੈਸਿਸ ਐਂਡ ਟੈਕਨੋਲੋਜੀਜ਼ ਵਰਸਿਸ ਆਪਣੇ। ਜਦ ਕਿ ਸਿੱਖਾਂ ਦੇ ਵਿੱਚ ਇਹ ਹੁੰਦਾ ਨੇਸ਼ਨ ਸਟੇਟ ਤੋਂ ਉੱਪਰ ਸਰਬੱਤ ਦਾ ਭਲਾ, ਸਾਰੇ ਤੇ ਭਲੇ ਦੀ ਗੱਲ ਕਰਨ ਵਾਲੇ, ਸੋ ਹਮਦਰਦੀ ਹਰ ਇੱਕ ਨਾਲ ਰੱਖਣ ਵਾਲੀ, ਡਜ਼ਨਟ ਮੈਟਰ ਦਾ ਬਾਰਡਰ ਕੀ ਆ। ਸੋ ਮੈਂ ਇਹ ਗੱਲ ਵਿੱਚ ਲਿਆਉਣ ਦਾ ਮਤਲਬ ਇਹ ਆ ਕਿ ਜੋ ਇਹ ਜਿਹੜੇ ਟੈਕਨੀਕਸ ਹੈ ਐਡਵਾਂਸ ਹੁੰਦੀਆਂ ਗਈਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹਨੂੰ ਬਹੁਤ ਗਾਂ ਤੱਕ ਲੈ ਕੇ ਜਾਣਾ, ਜਿਵੇਂ ਕਿ ਹਰ ਇੱਕ ਬਿਜ਼ਨਸ ਜਾਂ ਹਰ ਇੱਕ ਫੀਲਡ ਨੂੰ ਲੈ ਕੇ ਜਾ ਰਹੀਆਂ ਵਾ, ਉਹਨੇ ਇਹਨੂੰ ਵੀ ਬਹੁਤ ਗਾਂ ਲੈ ਕੇ ਜਾਣਾ। ਤੇ ਇਹਦਾ ਜਿਹੜਾ ਦੁਰਉਪਯੋਗ ਆ ਇਹਦੇ ਚਾਂਸਿਸ ਬਹੁਤ ਜ਼ਿਆਦਾ ਵਧਣਗੇ ਜੇ ਇਹਨਾਂ ਦੇ ਸੇਫਗਾਰਡਸ ਨਾਲ ਆਈਆਂ। ਅਮਰੀਕਾ ਵਿੱਚ ਤਾਂ ਬਹੁਤ ਰੌਲਾ ਪੈ ਰਿਹਾ, ਕੈਨੇਡਾ, ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਦੇ ਵਿੱਚ ਉਹ ਮੈਨੂੰ ਲੱਗਦਾ ਕੁਛ ਹੱਦ ਤੱਕ ਬਚ ਜਾਣਗੇ। ਪਰ ਜਿੱਦਾਂ ਅਸੀਂ ਦੇਖਿਆ 2008 ਦੇ ਵਿੱਚ ਇਨਫੋਰਮੇਸ਼ਨ ਸਿਕਿਉਰਿਟੀ ਐਕਟ ਇੰਡੀਆ ਦੇ ਵਿੱਚ, ਜਾਂ ਚਾਈਨਾ ਦਾ ਹੈ ਨਾ ਗ੍ਰੇਟ ਜੋ ਵੀ ਉਹਨਾਂ ਦਾ ਗ੍ਰੇਟ ਵਾਲ ਆਫ ਟੈਕਨੋਲੋਜੀ ਦੀ ਆਫ ਚਾਈਨਾ ਜਿੱਥੋਂ ਕਿਹਾ ਜਾ ਰਿਹਾ, ਉੱਥੇ ਆਉਣ ਵਾਲਾ ਸਮਾਂ ਕੋਈ ਬਹੁਤਾ ਵਧੀਆ ਨਹੀਂ ਆ, ਅਨਫੋਰਚੂਨੇਟ ਹੀ ਕਹਿ ਸਕਦੇ ਹਾਂ। ਨਹੀਂ ਬਿਲਕੁਲ ਹਰਵਿੰਦਰ ਵੀ 10 ਸਾਲ ਪੁਰਾਣੀ ਤੁਸੀਂ ਚਾਈਨਾ ਦੀ ਦੱਸੀ ਹੈ ਵੀ ਉਹ ਕਿਹੜੀਆਂ ਪ੍ਰੈਕਟਿਸਿਸ ਦੇ ਉੱਤੇ ਲੱਗੇ ਸੀ, ਤੇ AI ਉਹਦੇ ਵਿੱਚ ਐਡ ਕਰ ਦੋ, ਉਸ ਅੱਗ ਦੇ ਵਿੱਚ ਤੇਲ ਸੁੱਟੋ
ਜੀ। ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕੀ ਜਿਹੜਾ ਉਹ ਹੋਣਾ ਹੈਗਾ ਆ। ਤੇ ਹਰਵਿੰਦਰ, ਪ੍ਰੋਗਰਾਮ ਦਾ ਸਮਾਂ ਵੀ ਆਪਣੇ ਅੱਜ ਦਾ ਇੱਥੇ ਹੀ ਹੁਣ ਸਮਾਪਤ ਹੈ। ਜੀ। ਤੇ ਅਗਲੀ ਵਾਰ ਕਿਸੇ ਹੋਰ ਟੌਪਿਕ ਦੇ ਨਾਲ, ਹੋਰ ਗੱਲਬਾਤ ਦੇ ਨਾਲ ਆਪਾਂ ਆਪਣੇ ਸਰੋਤਿਆਂ ਨਾਲ ਜੁੜਾਂਗੇ। ਪੰਜਾਬੀ ਟੈਕ ਟਾਕ ਦੇ ਲਈ ਅੱਜ ਇੰਨਾ ਹੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ